ਹਨੂਸ ਦਿੱਲੀ ਦੂਰ ਰਸਤ। ਇਹਦਾ ਪੰਜਾਬੀ 'ਚ ਮਤਲਬ ਇਹ ਵੇ ਕਿ ਹਾਲਾਂ ਦਿੱਲੀ ਸ਼ਹਿਰ ਬੜੀ ਦੂਰ ਹੈ। 8 ਪੁੱਤਰ ਤੇ 18 ਪੋਤਰੇ ਤੇ ਫੇਰ ਵੀ ਬਾਬਾ ਘਾਹ ਖੋਤਰੇ। 5 ਪੁੱਤਰ 50 ਪੋਤਰੇ ਨੇ, ਐਡਾ ਵੱਡਾ ਪਰਿਵਾਰ ਹੈ ਤੇ ਉਹਦੇ ਬਾਵਜੂਦ ਵੀ ਇਹ ਬਾਬਾ ਵੇਖੋ ਘਾਹ ਖੋਤਰਦਾ, ਐਡਾ ਲਾਲਚੀ ਹੈ ਵੀ ਮਤਲਬ ਇਹ ਕੰਮ ਕਰਨਾ ਨਹੀਂ ਪਿਆ ਛੱਡਦਾ। ਕੀ ਆਸ ਪਰਾਈ ਲੱਸੀ ਦੀ, ਹਾਂਜੀ, ਜਿਹੜੀ ਦੂਜੇ ਵੇੜੇ ਦੱਸੀ ਦੀ। ਬੰਦੇ ਨੂੰ ਜਿਹੜੀ ਗੱਲ ਉਹਦੀ ਪਹੁੰਚ ਦੇ ਵਿੱਚ ਨਾ ਹੋਵੇ ਉਹ ਆਸ ਨਹੀਂ ਲਾਣੀ ਚਾਹੀਦੀ। ਬਾਰੀ ਵਰੀ ਮਕਾਨ ਆਈ ਤੇ ਹੱਸਦਿਆਂ ਨੂੰ ਰਵਾਨ ਆਈ। ਹਰ ਕੰਮ ਜਿਹੜਾ ਉਹ ਵੇਲੇ ਨਾਲ ਹੀ ਸੋਭਦਾ, ਵੇਲੇ ਨਾਲ ਹੀ ਚੰਗਾ ਲੱਗਦਾ। ਜੱਟੀ ਨਹਾ ਕੇ ਛੱਪੜ ਵਿੱਚੋਂ ਨਿਕਲੀ ਤੇ ਸੁਲਫੇ ਦੀ ਲਾਟ ਵਰਗੀ। ਭਾਰਤ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਢੱਗਾ ਜਦੋਂ ਉਗਾਲੀ ਕਰਦਾ ਹੁੰਦਾ ਹੈ ਤੇ ਉਹਨੂੰ ਜੇਠ ਹਾੜ ਦੇ ਦਿਹਾੜੇ ਯਾਦ ਆ ਜਾਂਦੇ ਨੇ ਤੇ ਉਹਦੇ ਮੂੰਹ ਚੋਂ ਉਗਾਲੀ ਦੀ ਬੁਰਕੀ, ਪੁੱਠਿਆਂ ਦਾ ਉਹ ਦੱਥਾ ਜਿਹੜਾ ਆਪਣੇ ਦੰਦਾਂ ਨਾਲੋਂ ਪੀਸ ਰਿਹਾ ਹੁੰਦਾ ਹੈ, ਉਹ ਥੱਲੇ ਜਾ ਪੈਂਦਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਇੱਕ ਅਖਾਣ ਹੈ ਫਾਰਸੀ ਦਾ, ਜਿਹੜਾ ਹੁਣ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਮੁਸਤਾਮਲ ਹੈ, ਯਾਨੀ ਆਮ ਸਾਡੀ ਵਰਤੋਂ ਦੇ ਵਿੱਚ ਰੋਜ਼ਮर्रा ਦੇ ਵਿੱਚ ਆਉਂਦਾ ਹੈ। ਹਨੂਸ ਦਿੱਲੀ ਦੂਰ ਰਸਤ। ਇਹਦਾ ਪੰਜਾਬੀ 'ਚ ਮਤਲਬ ਇਹ ਵੇ ਕਿ ਹਾਲਾਂ ਦਿੱਲੀ ਸ਼ਹਿਰ ਬੜੀ ਦੂਰ ਹੈ। ਪਿਆਰਿਓ, ਇਹਦਾ ਤਰਜਮਾ ਅਸੀਂ ਤੁਹਾਡੇ ਹਜ਼ੂਰ ਬਿਆਨ ਕੀਤਾ ਸੀ ਤੇ ਨਾਲ ਇਹਦਾ ਪਿਛੋਕੜ ਵੀ ਬਾਬਾ ਜੀ ਇਹਸਾਨ ਬਾਜਵਾ ਸਾਹਿਬ ਹੋਰਾਂ ਤੁਹਾਡੀ ਸੇਵਾ 'ਚ ਬਿਆਨ ਕੀਤਾ। ਭਈ 1739 ਦਾ ਜਿਹੜਾ ਸੰਨ ਸੀ ਈਸਵੀ, ਉਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਦਿੱਲੀ ਦੇ ਉੱਤੇ। ਨਾਦਰ ਕੁਲੀ ਬੇਗ ਵੀ ਉਹਨੂੰ ਤਾਰੀਖ ਦੇ ਵਿੱਚ ਆਖਿਆ ਜਾਂਦਾ ਹੈ। ਪਿਆਰਿਓ, ਕਾਬਲ ਤੇ ਜਲਾਲਾਬਾਦ ਦੇ ਸ਼ਹਿਰ ਫਤਿਹ ਕਰਨ ਤੋਂ ਬਾਅਦ ਉਹ ਇੱਧਰ ਬਰੇ ਸਗੀਰ ਵੱਲ ਆਣ ਵੜਿਆ। ਉਹ ਹੁਣ ਮੰਜ਼ਲਾਂ ਮਾਰਦਾ ਮਾਰਦਾ ਦਿੱਲੀ ਵੱਲ ਜਾ ਰਿਹਾ ਸੀ, ਜਿਹੜਾ ਕਿ ਦਾਰੁਸ ਸਲਤਨਤ ਸੀ। ਮੁਗਲਾਂ ਦਾ ਆਖਰੀ ਮੁਗਲ ਤਾਜਦਾਰ ਮੁਹੰਮਦ ਸ਼ਾਹ ਰੰਗੀਲਾ ਉਸ ਵੇਲੇ ਸਰੀਰ ਆਰਾਏ ਤਖਤ ਸੀ, ਯਾਨੀ ਤਖਤ ਤੇ ਉਹ ਬੈਠਾ ਸੀ, ਉਹਦੀ ਹਕੂਮਤ ਸੀ ਉਦੋਂ। ਉਹਦੀ ਬਾਦਸ਼ਾਹੀ ਦੇ ਵਿੱਚ ਹੁਣ ਨਾਦਰ ਸ਼ਾਹ ਚੜ੍ਹਦਾ ਆ ਰਿਹਾ ਸੀ, ਮੰਜ਼ਲਾਂ ਮਾਰਦਾ ਆ ਰਿਹਾ ਸੀ, ਯਲਗਾਰ ਕਰਦਾ ਆ ਰਿਹਾ ਸੀ ਹਨੇਰੀ ਵਾਂਗੂ। ਜਦੋਂ ਮੁਸਾਹਿਬੀਨ, ਉਹਦੇ ਮੁਕਰਬੀਨ, ਉਹਦੇ ਦਰਬਾਰੀ ਉਹਨੂੰ ਦੱਸਦੇ ਹਨ ਕਿ ਜੀ ਨਾਦਰ ਸ਼ਾਹ ਬਿਲਕੁਲ ਨੇੜੇ ਆਈ ਜਾ ਰਿਹਾ, ਫੌਜਾਂ ਆ ਰਹੀਆਂ ਨੇ ਦੁਸ਼ਮਣ ਦੀਆਂ, ਉਹ ਬਾਦਸ਼ਾਹ ਜਿਹੜਾ ਨਾ ਜੀ, ਉਹਦੇ ਬਾਰੇ 'ਚ ਇਹ ਮਾਰੂਫ ਹੈ, ਤਾਰੀਖਾਂ 'ਚ ਲਿਖਿਆ ਹੈ ਕਿ ਉਹ ਐਸ਼ ਪ੍ਰਸਤ ਜਿਹਾ ਬਾਦਸ਼ਾਹ ਸੀ, ਹਰ ਵੇਲੇ ਸ਼ਰਾਬ ਸ਼ਬਾਬ ਦੇ ਦੁਆਲੇ ਹੋਇਆ ਰਹਿੰਦਾ ਸੀ। ਉਹਨੇ ਮੁਖਬਰਾਂ ਦੀ ਇਤਲਾਹ ਉੱਤੇ ਗੌਰ ਹੀ ਕੋਈ ਨਾ ਕੀਤਾ, ਉਹਨੂੰ ਪਰੇਸ਼ਾਨੀ ਹੋਈ ਕੋਈ ਨਹੀਂ ਸੀ। ਜਦੋਂ
ਉਹਨੂੰ ਵਾਹਵਾ ਝੰਜੋੜ ਕੇ ਉਹਦੇ ਸਾਥੀ ਦੱਸਦੇ ਹਨ ਕਿ ਹਜ਼ੂਰ ਦੁਸ਼ਮਣ ਬੜੀ ਨੇੜੇ ਆ ਗਿਆ ਹੈ। ਉਹ ਅੱਗੋਂ ਇਹੋ ਹੀ ਆਖ ਛੱਡਦਾ ਸੀ ਕਿ ਹਨੂਸ ਦਿੱਲੀ ਦੂਰ ਅਸਤ, ਭਈ ਹਾਲੀ ਦਿੱਲੀ ਬੜੀ ਦੂਰ ਹੈ। ਅੰਤ ਇਹ ਹੋਇਆ ਕਿ ਉਹ ਫਿਰ ਨਾਦਰ ਸ਼ਾਹ ਨੇ ਆ ਕੇ ਦਿੱਲੀ ਦੇ ਵਿੱਚ ਯਾਦਗਾਰ ਔਰ ਨਾਕਾਬਲੇ ਬਿਆਨ ਕਿਸਮ ਦਾ ਪਿਆਰਿਓ ਕਤਲੇਆਮ ਕੀਤਾ ਸ਼ਹਿਰੀਆਂ ਦਾ। ਇੱਕ ਦਿਨ ਦੇ ਵਿੱਚ ਤਾਰੀਖ 'ਚ ਲਿਖਿਆ ਸ਼ਾਇਦ 1 ਲੱਖ ਬੰਦਾ ਕਤਲ ਕੀਤਾ ਗਿਆ। ਬਾਦਸ਼ਾਹ ਦਾ ਵੀ ਫਿਰ ਆਖਰ ਦੇ ਉੱਤੇ ਉਹਨੇ ਹਥਿਆਰ ਹੀ ਸੁੱਟਣੇ ਸਨ, ਆਪਣੇ ਆਪ ਨੂੰ ਉਹਨੇ ਪੇਸ਼ ਕਰ ਦਿੱਤਾ, ਗ੍ਰਿਫਤਾਰੀ ਹੋ ਗਈ, ਮੁਗਲਾਂ ਦੀ ਸਲਤਨਤ ਖਤਮ ਹੋ ਗਈ। ਸੋ ਇੱਕ ਤੇ ਇਹਦਾ ਪਿਛੋਕੜ ਬਿਆਨ ਕੀਤਾ ਜਾਂਦਾ ਹੈ ਮੁਹੰਮਦ ਸ਼ਾਹ ਰੰਗੀਲੇ ਦੇ ਹਵਾਲੇ ਦੇ ਨਾਲ ਕਿ ਇਹ ਅਖਾਨ ਜਿਹੜਾ ਹੈ ਇਹ ਮੁਹੰਮਦ ਸ਼ਾਹ ਰੰਗੀਲੇ ਦੇ ਮੂੰਹ 'ਚੋਂ ਨਿਕਲਿਆ ਹੋਇਆ ਫਿਕਰਾ ਹੈ ਕਿ ਹਨੂਸ ਦਿੱਲੀ ਦੂਰ ਅਸਤ, ਯਾਨੀ ਲਾਪਰਵਾਹੀ ਦੀ ਇੰਤਹਾ ਦਾ ਮੁਜ਼ਾਹਰਾ ਜਦੋਂ ਕੋਈ ਬੰਦਾ ਕਰਦਾ ਹੈ, ਆਉਣ ਵਾਲੇ ਖਤਰੇ ਨੂੰ ਨਹੀਂ ਭਾਂਪਦਾ, ਉਹਦਾ ਇਦਰਾਕ ਨਹੀਂ ਕਰਦਾ, ਤੇ ਫਿਰ ਉਹਨੂੰ ਖੁਆਰ ਹੋਣਾ ਪੈਂਦਾ ਹੈ, ਸ਼ਿਕਸਤੇ ਫਾਸ਼ ਦੇ ਨਾਲ ਦੋ ਚਾਰ ਹੋਣਾ ਪੈਂਦਾ, ਜ਼ਲੀਲ ਹੋਣਾ ਪੈਂਦਾ। ਇਸ ਬਾਰੇ ਇਸ ਅਖਾਨ ਵਿੱਚ ਸਾਡੀ ਤਵੱਜੋ ਦਵਾਈ ਗਈ ਹੋਈ ਹੈ। ਸਾਹਿਬੋ, ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਸਾਡੇ ਬੜੇ ਪਿਆਰੇ ਦਿਲਦਾਰ ਤੇ ਮਨ ਠਾਰ ਮਿੱਤਰ ਵੀ ਨੇ, ਮਾਸਟਰ ਰਿਆਜ਼ ਅਹਿਮਦ ਸਾਹਿਬ। ਬੜੇ ਵੱਡੇ ਪੰਜਾਬੀ ਦਾਨ ਨੇ, ਪੰਜਾਬੀ ਲਵਰ ਨੇ, ਮੁੱਦਤਾਂ ਪੜ੍ਹਾਉਂਦੇ ਰਹੇ, ਸਕੂਲ ਟੀਚਰ ਸਨ ਤੇ ਪੰਜਾਬੀ ਵੀ ਪੜ੍ਹਾਉਂਦੇ ਰਹੇ। ਉਹਨਾਂ ਸਾਡਾ ਧਿਆਨ ਦਵਾਇਆ ਕੱਲ ਫੋਨ ਕਰਕੇ ਕਿ ਹਨੂਸ ਦਿੱਲੀ ਦੂਰ ਅਸਤ ਜਿਹੜਾ ਅਖਾਨ ਹੈ ਇਹਦੇ ਪਿੱਛੇ ਹਜ਼ਰਤ ਨਿਜ਼ਾਮੁਦੀਨ ਔਲੀਆ ਮਹਿਬੂਬੇ ਇਲਾਹੀ ਦੇ ਨਾਲ ਮਨਸੂਬ ਵੀ ਇੱਕ ਵਾਕਿਆ ਹੈ। ਉਹ ਤੁਸਾਂ ਬਿਆਨ ਨਹੀਂ ਕੀਤਾ। ਚੁਨਾਚਾ ਮਾਸਟਰ ਸਾਹਿਬ ਦੇ ਹੁਕਮ ਦੇ ਉੱਤੇ ਪਿਆਰਿਓ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਉਹ ਦੂਸਰਾ ਵਾਕਿਆ ਵੀ ਬਿਆਨ ਕਰਨਾ ਚਾਹਾਂਗਾ। ਪਿਆਰਿਓ, ਗੁਜ਼ਾਰਿਸ਼ ਇਹ ਵੇ ਕਿ ਦਿੱਲੀ ਦੇ ਤਖਤ ਦੇ ਉੱਤੇ ਹੀ 1320 ਤੋਂ ਲੈ ਕੇ ਤੇ 1324 ਈਸਵੀ ਤੱਕ ਗਿਆਸੁਦੀਨ ਫਿਰੋਜ਼ ਸ਼ਾਹ ਤੁਗਲਕ ਹੁਕਮਰਾਨ ਸੀ, ਬਾਦਸ਼ਾਹ ਵਕਤ ਸੀ। ਪਿਆਰਿਓ, ਉਹਦੇ ਮੁਸਾਹਿਬੀਨ, ਉਹਦੇ ਮੁਕਰਬੀਨ, ਉਹਦੇ ਦਰਬਾਰੀ ਖੁਸ਼ਾਮਦੀ ਉਹਦੇ ਕੰਨ ਭਰਦੇ ਰਹਿੰਦੇ ਹੁੰਦੇ ਸਨ ਕਿ ਹਜ਼ਰਤ ਨਿਜ਼ਾਮੁਦੀਨ ਔਲੀਆ ਜ਼ਰੀ ਜ਼ਰਬਖਤ ਵਾਲੀਏ ਹਿੰਦ ਮਹਿਬੂਬ ਇਲਾਹੀ, ਬਹੁਤ ਸਾਰੇ ਉਹਨਾਂ ਦੇ ਅਲਕਾਬ ਸਨ। ਅੱਲਾਹ ਪਾਕ ਦੇ ਬੜੇ ਹੀ ਬਰਗਜ਼ੀਦਾ ਬਾਸ਼ਰਾ ਵਲੀ ਅੱਲਾ ਸਨ। ਉਹਨਾਂ ਦੇ ਖਿਲਾਫ ਉਹਦੇ ਮੁਸਾਹਿਬ ਉਹਨੂੰ ਸਿਖਾਉਂਦੇ ਰਹਿੰਦੇ ਸਨ ਕਿ ਹਜ਼ਰਤ ਦੀ ਬਹੁਤ ਜ਼ਿਆਦਾ ਮੰਨਤਾ ਹੈ। तमाम दिल्ली, तमाम इलाका जात, पूरा हिंदुस्तान ਉਹਨਾਂ ਦਾ ਅਕੀਦਤਮੰਦ ਹੈ, ਇਰਾਦਤਮੰਦ ਹੈ। ਤੇ ਬਾਦਸ਼ਾਹ ਸਲਾਮਤ ਤੁਹਾਡੀ ਹਕੂਮਤ, ਤੁਹਾਡੀ ਸਲਤਨਤ ਨੂੰ ਬਾਹਰੋਂ ਬੈਰੂਨੀ ਹਮਲਾਵਰਾਂ ਤੋਂ ਤੇ ਹੋਰੇ ਕੋਈ ਖਤਰਾ ਹੈ ਕਿ ਨਹੀਂ ਹੈ। ਲੇਕਿਨ ਜਿਸ ਕਦਰ ਰਿਆਇਆ ਦੇ ਵਿੱਚ, ਜਨਤਾ ਦੇ ਵਿੱਚ ਮਕਬੂਲ ਹੁੰਦੇ ਜਾ ਰਹੇ ਨੇ, ਮਹਿਬੂਬ ਬਣਦੇ ਜਾ ਰਹੇ ਨੇ ਤਮਾਮ ਲੋਕਾਈ ਦੇ ਹਜ਼ਰਤ ਨਿਜ਼ਾਮੁਦੀਨ ਔਲੀਆ, ਤੇ ਉਹਨਾਂ ਤੋਂ ਤੁਹਾਨੂੰ ਖਬਰਦਾਰ ਔਰ ਹੁਸ਼ਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਅਗਰ ਉਹ ਅੱਜ ਐਲਾਨ ਕਰ ਦੇਣ ਆਪਣੀ ਬਾਦਸ਼ਾਹੀ ਦਾ ਵੀ, ਤੇ ਸਾਰੀ ਦੁਨੀਆ ਉਹਨਾਂ ਦੇ ਮਗਰ ਹੈ ਪਿਆਰਿਓ। ਲੇਕਿਨ ਹਜ਼ਰਤ ਨਿਜ਼ਾਮੁਦੀਨ ਔਲੀਆ ਜਿਹੜੇ ਸਨ ਉਹ ਤੇ ਅੱਲਾਹ ਪਾਕ ਦੇ ਵਲੀ ਸਨ। ਉਹਨਾਂ ਦੇ ਕਦੀ ਜ਼ਿਹਨ 'ਚ ਵੀ ਇਹੋ ਜਿਹੀ ਸੋਚ ਨਹੀਂ ਸੀ ਆਈ। ਲੇਕਿਨ ਬਦਖਵਾਹ ਤੇ ਹਾਸਦ ਜਿਹੜੇ ਉਹਨਾਂ ਦੀ ਮਕਬੂਲੀਅਤ, ਉਹਨਾਂ ਦੀ ਮਹਿਬੂਬੀਅਤ ਤੋਂ ਹਸਦ ਕਰਦੇ ਸਨ, ਉਹਨਾਂ ਬਾਦਸ਼ਾਹ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਬਹਰਹਾਲ ਬਾਦਸ਼ਾਹ ਵੀ ਦਿਲ 'ਚ ਬੋਝ ਰੱਖਦਾ ਸੀ ਆਪ ਜੀ ਦੇ ਖਿਲਾਫ। ਸਾਹਿਬੋ, ਇੱਕ ਵਾਰੀ ਉਹ ਬਾਦਸ਼ਾਹ ਸੁਲਤਾਨ ਗਿਆਸੁਦੀਨ ਫਿਰੋਜ਼ ਸ਼ਾਹ ਤੁਗਲਕ ਬੰਗਾਲ ਦੇ ਸਫ਼ਰ ਤੋਂ ਵਾਪਸ ਆਪਣੇ ਪਾਇਆ ਤਖਤ ਦਿੱਲੀ ਵੱਲ, ਦਾਰੁ ਸਲਤਨਤ ਦੇ ਵੱਲ ਲੌਟ ਰਿਹਾ ਸੀ ਕਿ ਉਹਨੇ ਰਸਤੇ ਦੇ ਵਿੱਚੋਂ ਆਪਣੇ ਇੱਕ ਏਲਚੀ ਦੇ ਜ਼ਰੀਏ ਹਜ਼ਰਤ ਨਿਜ਼ਾਮੁਦੀਨ ਔਲੀਆ ਨੂੰ ਇਹ ਪੈਗਾਮ ਭਿਜਵਾਇਆ ਕਿ ਮੇਰੇ ਦਿੱਲੀ ਪਹੁੰਚਣ ਤੋਂ ਪਹਿਲੇ ਦਿੱਲੀ ਸ਼ਹਿਰ ਛੱਡ ਦਿਓ ਤੇ ਨਿਕਲ ਜਾਓ ਇੱਥੋਂ, ਅਦਰਵਾਈਜ਼ ਮੈਂ ਉੱਥੇ ਪਹੁੰਚ ਕੇ ਤੁਹਾਡਾ ਬੜਾ ਸਖਤ ਮੁਆਖਜ਼ਾ ਕਰਾਂਗਾ।
ਯਾਨੀ ਤੁਹਾਡੇ ਬਾਰੇ 'ਚ ਬਾਜ਼ਪੁਰਸ ਕਰਾਂਗਾ, ਤੁਹਾਨੂੰ ਹਿਰਾਸਤ 'ਚ ਲੈ ਲਿਆ ਜਾਏਗਾ, ਜਾਂ ਜਿਸ ਤਰ੍ਹਾਂ ਦੇ ਵੀ ਬਾਦਸ਼ਾਹਾਂ ਦੇ ਅਹਿਕਾਮਾਤ ਹੁੰਦੇ ਨੇ। ਮੈਂ ਤੇ ਹਜ਼ਰਤ ਨਿਜ਼ਾਮੁਦੀਨ ਔਲੀਆ ਮਹਿਬੂਬ ਇਲਾਹੀ ਦੇ ਅਦਬ ਦੀ ਵਜ੍ਹਾ ਤੋਂ ਕੋਈ ਡਾਢਾ ਲਫ਼ਜ਼ ਪਿਆਰਿਓ ਇਸਤੇਮਾਲ ਨਹੀਂ ਕਰ ਰਿਹਾ। ਬਹਰਹਾਲ ਉਹਨੇ ਇੱਕ ਧਮਕੀ ਆਮੇਜ਼ ਸੁਣਿਆ, ਭਿਜਵਾਇਆ ਕਿ ਇੱਥੋਂ ਨਿਕਲ ਜਾਓ, ਮੇਰੇ ਸ਼ਹਿਰ ਦੇ ਵਿੱਚੋਂ, ਮੇਰੇ ਪਾਇਆ ਤਖਤ ਦੇ ਵਿੱਚੋਂ ਬਾਹਰ ਟੁਰ ਜਾਓ ਕਿਤੇ ਹੋਰ ਪਾਸੇ। ਪਿਆਰਿਓ ਆਪ ਦੇ ਇਰਾਦਤਮੰਦ ਮੁਰੀਦੈਨ ਜਿਹੜੇ ਸਨ ਉਹ ਬੜੇ ਪਰੇਸ਼ਾਨ ਹੋਏ। ਲੱਖਾਂ ਲੁਕਾਈ ਆਪ ਦੇ ਦਰ ਤੋਂ ਲੰਗਰ ਖਾਂਦੀ ਸੀ। ਅੱਲਾਹ ਪਾਕ ਦੇ ਬੰਦੇ ਆਪ ਦੇ ਕੋਲ ਆ ਕੇ ਰੂਹਾਨੀ ਤੌਰ ਦੇ ਉੱਤੇ ਸਕੂਨ ਪਾਉਂਦੇ ਸਨ। ਦੁਨੀਆ ਪਰੇਸ਼ਾਨ ਹੋ ਗਈ ਕਿ ਹਜ਼ਰਤ ਤੇ ਅੱਲਾਹ ਪਾਕ ਦੇ ਵਲੀ ਨੇ, ਅੱਲਾਹ ਨੂੰ ਯਾਦ ਕਰਨ ਵਾਲੇ ਨੇ, ਅੱਲਾਹ ਦੇ ਬੰਦਿਆਂ ਤੇ ਤਰਸ ਖਾਣ ਵਾਲੇ ਨੇ, ਤੇ ਬਾਦਸ਼ਾਹ ਇਹਨਾਂ ਨੂੰ ਕਿਉਂ ਇਹੋ ਜਿਹਾ ਹੁਕਮ ਦੇ ਰਿਹਾ ਹੈ। ਬਹਰਹਾਲ ख्वाजा ਸਾਹਿਬ ਨੇ, ਹਜ਼ਰਤ ख्वाजा ਨਿਜ਼ਾਮੁਦੀਨ ਔਲੀਆ ਨੇ ਬਿਲਕੁਲ ਇਸ ਗੱਲ ਦਾ, ਬਾਦਸ਼ਾਹ ਦੇ ਸੁਨੇਹੇ ਦਾ ਕੋਈ ਨੋਟਿਸ ਹੀ ਨਾ ਲਿਆ। ਪਿਆਰਿਓ, ਹੱਤਾ ਕਿ ਬਾਦਸ਼ਾਹ ਦੀਆਂ ਫੌਜਾਂ ਵਾਪਸ ਆਪਣੇ ਦਾਰੁ ਸਲਤਨਤ ਵੱਲ ਨੂੰ ਆਉਂਦਿਆਂ ਆਉਂਦਿਆਂ ਦਿੱਲੀ ਦੇ ਕਰੀਬ ਇੱਕ ਮੁਕਾਮ ਸੀ ਅਫਗਾਨਪੁਰਾ, ਉੱਥੇ ਤਾਈਂ ਅਪੜ ਗਈਆਂ। ਹੁਣ ਤੇ ਸਾਹਿਬੋ ਬਿਲਕੁਲ ਹੀ ਦਿੱਲੀ ਦੇ ਕਰੀਬ ਆ ਗਿਆ ਸੀ ਬਾਦਸ਼ਾਹ, ਫੌਜਾਂ ਸਣੇ ਆਪਣੇ ਲਸ਼ਕਰ ਸਮੇਤ, ਤੇ ਇਰਾਦਤਮੰਦ ਬੜੇ ਹੀ ਪਰੇਸ਼ਾਨ ਹੋਏ। ਉਹਨਾਂ ਆਖਿਆ ਮੁਰੀਦੈਨ ਜਿਹੜੇ ਹੁੰਦੇ ਨੇ, ਅਕੀਦਤਮੰਦ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਨੇ, ਮੁਹਿੱਬੀਨ ਆਸ਼ਿਕੀਨ, ਉਹਨਾਂ ਦਾ ਦਿਲ ਤੇ ਦੁਖਦਾ। ਉਹਨਾਂ ਫੇਰ ਜਾ ਕੇ ਹਜ਼ੂਰ ਦੀ ਖਿਦਮਤ ਦੇ ਵਿੱਚ ਆਖਿਆ ਕਿ ਹਜ਼ੂਰ ਅਫਗਾਨਪੁਰਾ ਅਪੜ ਗਿਆ, ਬਾਦਸ਼ਾਹ ਲਾਓ ਲਸ਼ਕਰ ਸਮੇਤ। ਤੇ ਧਮਕੀ ਵੀ ਉਹਨੇ ਜਨਾਬ ਨੂੰ ਦਿੱਤੀ ਹੈ। ਤੇ ਹਜ਼ੂਰ ख्वाजा ਨਿਜ਼ਾਮੁਦੀਨ ਔਲੀਆ ਨੇ ਵੀ ਪਿਆਰਿਓ ਉਸ ਮੌਕੇ ਦੇ ਉੱਤੇ, ਜਦੋਂ ਕਿ ਬਾਦਸ਼ਾਹ ਬਿਲਕੁਲ ਦਿੱਲੀ ਦੇ ਕਰੀਬ ਆ ਗਿਆ ਸੀ, ਇਹ ਅਖਾਨ ਜਾਂ ਇਹ ਸੈਂਟੈਂਸ ਜਾਂ ਇਹ ਫਿਕਰਾ ਬੋਲਿਆ। ਪਹਿਲੇ ਇਹ ਫਿਕਰਾ ਉਹਨਾਂ ਨਾਲ ਮਨਸੂਬ ਹੈ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਨਾਲ। ਮੁਹੰਮਦ ਸ਼ਾਹ ਰੰਗੀਲਾ ਤੇ 18ਵੀਂ ਸਦੀ ਦੇ ਵਿੱਚ ਹੋਇਆ ਨਾ ਜੀ, 17ਵੀਂ ਸਦੀ 'ਚ 1739 ਦੇ ਵਿੱਚ ਉਹਦੇ ਕੋਲੋਂ ਤਖਤ ਖੋਇਆ ਗਿਆ, ਜਦੋਂ ਕਿ ਮੈਂ ਇਹ ਤੁਹਾਨੂੰ 1324 ਦਾ ਵਾਕਿਆ ਬਿਆਨ ਕਰ ਰਿਹਾ। ਪਿਆਰਿਓ, ਹਜ਼ਰਤ ਨੇ ਕਿਹਾ ਕਿ ਹਨੂਜ਼ ਦਿੱਲੀ ਦੂਰ ਰਸਤ, ਕਿ ਹਾਲੀ ਦਿੱਲੀ ਬਹੁਤ ਦੂਰ ਹੈ। ਲੋ ਜੀ, ਬਾਦਸ਼ਾਹ ਤੇ ਉਹਦੇ ਲਾਓ ਲਸ਼ਕਰ ਨੇ ਅਫਗਾਨਪੁਰਾ ਹੀ ਰਾਤ ਕਿਆਮ ਕਰਨ ਦਾ ਇਰਾਦਾ ਕਰ ਲਿਆ। ਉਹਨੇ ਆਖਿਆ ਥੱਕੇ ਟੁੱਟੇ ਆ, ਇੱਥੇ ਰਾਤ ਬਸੇਰਾ ਕਰਨੇ ਆ, ਸੁਬਾਹ ਉੱਠ ਕੇ ਦਿੱਲੀ ਜਾ ਕੇ ਤੇ ਇਨਸ਼ਾਅੱਲਾ ਦਾਖਲ ਹੋ ਜਾਵਾਂਗੇ ਆਪਣੇ ਦਾਰੁ ਸਲਤਨਤ ਦੇ ਵਿੱਚ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਕੁਰਾਨ ਪਾਕ ਵਿੱਚ ਵੀ ਫਰਮਾਉਂਦੇ ਨੇ ਕਿ ਜਿਹਨੇ ਮੇਰੇ ਔਲੀਆ ਨੂੰ ਤੰਗ ਕੀਤਾ, ਮੇਰੀ ਉਹਦੇ ਖਿਲਾਫ ਜੰਗ ਹੈ। ਤਵਾਰੀਖ ਦੇ ਵਿੱਚ ਲਿਖਿਆ ਹੈ ਕਿ ਰਾਤੀ ਕਿਆਮ ਦੇ ਦੌਰਾਨ ਬਾਦਸ਼ਾਹ ਨੇ ਜਿਹੜਾ ਇਸ਼ਾਈਆ ਖਾਧਾ, ਆਖਰੀ ਰਾਤ ਦਾ ਖਾਣਾ, ਉਹਦੇ ਖਾਣ ਤੋਂ ਬਾਅਦ ਉਹਦੇ ਪੇਟ ਦੇ ਵਿੱਚ ਦਰਦੇ ਕੁਲੰਜ ਜਾਗਿਆ ਔਰ ਐਸੀ ਭੀੜ ਉੱਠੀ ਕਿ ਬਾਦਸ਼ਾਹ ਉੱਥੇ ਅਫਗਾਨਪੁਰਾ ਦੇ ਵਿੱਚ ਹੀ ਫਿਰ ਦਮ ਤੋੜ ਗਿਆ। ਅੱਲਾਹ ਪਾਕ ਸੱਚੇ ਸਾਹਿਬ ਦੇ ਹੁਕਮ ਦੇ ਨਾਲ ਉਹਦੀ ਮੌਤ ਵਾਰਦ ਹੋ ਗਈ। ਤੇ ਹਜ਼ੂਰ ख्वाजा ਨਿਜ਼ਾਮੁਦੀਨ ਔਲੀਆ ਦੀ ਇਹ ਗੱਲ ਸੱਚ ਸਾਬਤ ਹੋ ਗਈ ਕਿ ਹਨੂਜ਼ ਦਿੱਲੀ ਦੂਰ ਅਸਤ, ਹਾਲੀ ਦਿੱਲੀ ਬਹੁਤ ਦੂਰ ਹੈ। ਵਾਕਈ ਪਿਆਰਿਓ, ਬਾਦਸ਼ਾਹ ਦੇ ਵਾਸਤੇ ਜਦੋਂ ਉਹਦੀ ਮੌਤ ਹੀ ਵਾਕਿਆ ਹੋ ਗਈ ਤੇ ਫਿਰ ਦਿੱਲੀ ਤੇ ਉਹਦੇ ਤੋਂ ਕਰੋੜਾਂ ਅਰਬਾਂ ਸਾਲ ਪਰਾਂ ਕਿਤੇ ਟੁਰ ਗਿਆ ਨਾ ਜੀ। ਦਿੱਲੀ ਉਹ ਮਾਰੀ ਗਿਆ, ਜਿਹੜਾ ਮੁਰਦੇ ਨੇ ਦਿੱਲੀ ਕੀ ਅਪੜਨਾ ਸੀ। ਸੋ ਇਹ ਪਿਛੋਕੜ ਵੀ ਇਸ ਅਖਾਨ ਦਾ ਬਿਆਨ ਕੀਤਾ ਜਾਂਦਾ ਹੈ। ਬਲਕਿ ਪਹਿਲਾ ਕਿੱਸਾ ਜਾਂ ਪਿਛੋਕੜ ਜਾਂ ਰਵਾਇਤ ਜਿਹੜੀ ਇਸ ਅਖਾਨ ਨਾਲ ਜੁੜੀ ਹੋਈ ਹੈ, ਉਹ ਹਜ਼ਰਤ ਨਿਜ਼ਾਮੁਦੀਨ ਔਲੀਆ ਤੇ ਸ਼ਹਿਨशाह ਤੁਗਲਕ ਵਾਲੀ ਹੋਈ ਹੈ। ਇਹ ਪਿਆਰਿਓ ਅਸਾਂ ਤੁਹਾਡੇ ਹਜ਼ੂਰ ਬਿਆਨ ਕੀਤੀ ਮਾਸਟਰ ਰਿਆਜ਼ ਅਹਿਮਦ ਹੋਰਾਂ ਦੇ ਹੁਕਮ ਤੇ, ਤਾਂ ਕਿ ਤੁਹਾਨੂੰ ਇਹ ਦੋਵੇਂ ਵਾਕਿਆਤ ਜਿਹੜੇ ਕਿ ਮਨਸੂਬ ਨੇ ਇਸ ਅਖਾਨ ਦੇ ਨਾਲ, ਹਨੂਜ਼ ਦਿੱਲੀ ਦੂਰ ਰਸਤ ਦੇ ਨਾਲ, ਉਹ ਦੋਵੇਂ ਹੀ ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਹੋਣ। ਤੁਹਾਡੇ ਭਿਜਵਾਏ ਹੋਏ ਅਖਾਨ ਤੇ ਤੁਹਾਡੇ ਸਵਾਲ ਲੈ ਕੇ ਆਓ ਹੁਣ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਸਾਹਿਬੋ ਬਾਕੀ ਆਪਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਉੱਥੇ ਹੀ ਚੱਲ ਕੇ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ।
चल मेले नू चली अस्सलामुअलैकुम जनाब बाजवा साहब। जी वालेकुम सलाम डॉक्टर साहब, खैरियां हो जी, खैरियां हो जनाब। ਬੜੀ ਨਵਾਜ਼ਿਸ਼ ਜਨਾਬ, ਬੜੀ ਤੁਹਾਡੀ ਮਿਹਰਬਾਨੀ। ਅੱਛਾ ਸਰਕਾਰ ਵਿੱਚ 2-3 ਪ੍ਰੋਗਰਾਮ ਸਾਨੂੰ ਫਿਰ ਉਹ ਸੈਂਚਰੀ ਮੇਲੇ ਦੇ ਕਰਨੇ ਪੈ ਗਏ ਜੀ ਜੀ ਤੇ ਜੀ ਦੋਸਤ ਸੱਜਣ ਮਿੱਤਰ ਜਿਹੜੇ ਨੇ ਖਾਨ ਉਹਨਾਂ ਬੜੇ ਭਿਜਵਾਏ ਨੇ ਜੀ ਜੀ ਤੇ ਚੰਗਾ ਵੱਡਾ ਗੱਠੜ ਬਣ ਗਿਆ। ਅੱਜ ਅਸੀਂ ਜਿਹੜਾ ਪਹਿਲਾ ਤੁਹਾਡੇ ਹਜ਼ੂਰ ਪੇਸ਼ ਕਰਨ ਲੱਗੇ ਆ ਉਹ ਦੁਬਈ ਵਿੱਚ ਮੁਕੀਮ ਨੇ ਸਾਡੇ ਦੋਸਤ, ਵੈਸੇ ਲਾਹੌਰ ਦੇ ਰਹਿਣ ਵਾਲੇ ਨੇ, ਜੀ ਜੀ ਤਾਹਿਰ ਮੁਨੀਰ ਤਾਹਿਰ ਉਹਨਾਂ ਦਾ ਨਾਂ ਹੈ ਜੀ। ਉਹਨਾਂ ਸਰ ਇੱਕ ਤੇ ਸਵਾਲ ਭੇਜਿਆ ਹੈ ਕਿ ਬਾਬਾ ਜੀ ਨੂੰ ਇਹ ਪੁੱਛ ਕੇ ਦੱਸੋ ਭਈ ਚੁੱਲ ਪਿੱਛੇ ਪਰਦੇਸ ਦਾ ਕੀ ਮਤਲਬ ਹੁੰਦਾ ਹੈ, ਕਿਉਂਕਿ ਉਹ ਆਂਦੇ ਨੇ ਜੀ ਕਿ ਪਰਦੇਸੀ ਬਹੁਤ ਜ਼ਿਆਦਾ ਤੁਹਾਡਾ ਪ੍ਰੋਗਰਾਮ ਨਾ ਸਿਰਫ ਵੇਖਦੇ ਸੁਣਦੇ ਨੇ ਪਸੰਦ ਕਰਦੇ ਨੇ ਬਲਕਿ ਪਾਕਿਸਤਾਨ ਨੂੰ, ਆਪਣੇ ਵਤਨ ਨੂੰ, ਪਿੰਡ ਨੂੰ, ਸ਼ਹਿਰ ਨੂੰ ਮਿਸ ਵੀ ਕਰਦੇ ਨੇ। ਹਾਂਜੀ, ਚੁੱਲ੍ਹੇ ਨੂੰ ਆਖਦੇ ਨੇ ਉਹ ਜਿਹੜੀ ਘਰ ਦੇ ਵਿੱਚ ਰੋਟੀ ਪਕਾਉਣ ਵਾਸਤੇ ਚੁੱਲ੍ਹਾ ਚੌਂਕਾ ਜਿਹੜਾ ਬਣਿਆ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਔਰ ਉੱਥੇ ਲੋਕੀ ਮਤਲਬ ਇਹ ਰੋਟੀ ਪੈਰਾਂ ਪਰਨੇ ਬਹਿ ਕੇ ਨੰਗੀ ਪੈਰੀ ਖਾਂਦੇ ਸਨ। ਬੜਾ ਅਦਬ ਹੁੰਦਾ ਸੀ ਉਹਦੇ ਵਿੱਚ। ਨਹੀਂ, ਰਸੋਈ ਤੇ ਛੱਤੀ ਹੁੰਦੀ ਸੀ ਨਾ, ਤੇ ਜਿਹੜਾ ਚੌਂਕਾ ਹੁੰਦਾ ਸੀ ਨਾ ਉਹ ਵਿਹੜੇ ਦੀ ਇੱਕ ਨੁੱਕਰ ਦੇ ਵਿੱਚ ਚੁੱਲ੍ਹ ਜਿੱਥੇ ਮਾਂ ਨੇ ਰੋਟੀਆਂ ਪਕਾਣੀਆਂ ਤੇ ਉੱਥੇ ਨਾ ਫਿਰ ਜੁੱਤੀਆਂ ਪਿੱਛੇ ਲਾ ਕੇ ਨਾ ਤੇ ਸਾਰਿਆਂ ਨੇ ਨਾ ਉੱਥੇ ਕੋਲ ਉਹਦੇ ਬਹਿ ਕੇ ਤੇ ਛਾਬੀਆਂ ਚ ਉਹਨੇ ਰੋਟੀ ਧਰ ਦੇਣੀ। ਹਾਂਜੀ, ਤੇ ਰੋਟੀ ਖਾਣ ਲੱਗਿਆਂ ਵੀ ਅਦਬ ਹੁੰਦਾ ਸੀ ਕਿ ਨੰਗੀ ਪੈਰੀ ਬਹਿ ਕੇ ਰੋਟੀ ਖਾਣੀ ਹੈ। ਜੁੱਤੀ ਲਾ ਕੇ ਉੱਥੇ ਚੜਨਾ ਵੀ ਨਹੀਂ, ਉਹਦੇ ਚ ਜੁੱਤੀ ਲੈ ਕੇ ਚੜਨਾ ਹੀ ਨਹੀਂ। ਤੇ ਉੱਥੋਂ ਹੀ ਫਿਰ ਰਸਮ ਜਿਹੜੀ ਆ ਭੰਡਾਰੇ ਦੀ ਤੇ ਲੰਗਰ ਦੀ ਚੱਲੀ, ਉਹ ਵੀ ਵੇਖਿਆ ਨਾ ਨੰਗੀ ਪੈਰੀ ਉੱਥੇ ਬਹਿ ਕੇ ਤੇ ਕਰਦੇ ਨੇ। ਹਾਂਜੀ, ਤੇ ਚੁੱਲ੍ਹ ਪਿੱਛੇ ਪਰਦੇਸ ਕਿ ਦੱਸਿਆ ਗਿਆ ਜਦੋਂ ਤੁਸੀਂ ਆਪਣੀ ਚੁੱਲ੍ਹ ਦੇ ਉੱਤੇ ਬਹਿ ਕੇ ਰੋਟੀ ਨਹੀਂ ਖਾਣੀ ਜੀ ਤੇ ਭਾਵੇਂ ਤੁਸੀਂ ਨਾਲ ਦੇ ਪਿੰਡ ਗਏ ਹੋਵੋ, ਹਾਂਜੀ, ਯਾਨੀ ਬਿਲਕੁਲ ਹੀ ਨੇੜੇ ਹੋਵੋ ਚੁੱਲ੍ਹ ਤੋਂ, ਤੇ ਤੁਸੀਂ ਘਰਦਿਆਂ ਵਾਸਤੇ ਤੇ ਪਰਦੇਸੀ ਹੋ। ਹਾਂਜੀ, ਤੋ ਇਹ ਲਫ਼ਜ਼ ਦਾ ਮਤਲਬ ਇਹ ਵੇ ਕਿ ਚੁੱਲ੍ਹ ਪਿੱਛੇ ਪਰਦੇਸ ਦਾ ਵੀ ਜਦੋਂ ਤੁਸੀਂ ਆਪਣੇ ਘਰੋਂ ਨਿਕਲ ਗਏ ਨਾ ਤੇ ਭਾਵੇਂ ਨਾਲ ਦੇ ਪਿੰਡ ਜਾ ਕੇ ਤੇ ਤੁਸੀਂ ਰਹਿਣ ਲੱਗ ਪਵੋ ਤੇ ਉਹ ਤੁਸੀਂ ਪਰਦੇਸੀ ਹੀ ਸਦਾਓਗੇ। ਵਾਹ ਹਾਂਜੀ ਵਾਹ। ਲੋ ਜੀ ਤਾਹਿਰ ਮੁਨੀਰ ਤਾਹਿਰ ਸਾਹਿਬ, ਤੁਸੀਂ ਮਾਸ਼ਾਅੱਲਾ ਆਪ ਵੀ ਪਰਦੇਸੀ ਹੋ ਤੇ ਚੁੱਲ੍ਹ ਪਿੱਛੇ ਪਰਦੇਸ ਤੁਹਾਡਾ ਸਵਾਲ ਸੀ ਤੇ ਸਾਡੇ ਬਾਬਾ ਜੀ ਪੇ ਫਰਮਾਉਂਦੇ ਨੇ ਭਈ ਆਪਣਾ ਚੁੱਲ੍ਹ ਜਿਹੜਾ ਨਾ ਜੀ, ਆਪਣਾ ਚੁੱਲ੍ਹਾ ਚੌਂਕਾ, ਆਪਣਾ ਦਸਤਰਖਾਨ, ਉਹਦੀ ਹੀ ਮੌਜ ਬਹਾਰ ਹੁੰਦੀ ਏ। ਉਹਦੇ ਤੋਂ ਉੱਠ ਕੇ ਹੋਰ ਕਿਸੇ ਦੇ ਵੀ ਦਸਤਰਖਾਨ ਤੇ ਜਾ ਬਈਏ, ਆਪਣੇ ਮੁਲਕ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਜਾਂ ਪ੍ਰਦੇਸ਼ ਦੇ ਵਿੱਚ, ਤੇ ਉਹ ਪ੍ਰਦੇਸ਼ ਹੀ ਹੁੰਦਾ। ਯਾਨੀ ਉਹ ਖੁੱਲ ਡੁੱਲ ਉਹ ਬੰਦੇ ਦੀ ਜਿਹੜੀ ਆਪਣੇ ਦਸਤਰਖਾਨ ਦੇ ਉੱਤੇ ਹੁੰਦੀ ਏ। ਆਜ਼ਾਦੀ, ਜਿਹੜੀ ਮਰਜ਼ੀ ਸ਼ੈ ਖਾਏ, ਕੋਈ ਰੋਕਣ ਟੋਕਣ ਵਾਲਾ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਦੇ ਦਸਤਰਖਾਨ ਜਾ ਬਹਿਨੇ ਆ ਤੇ ਫਿਰ ਹਿਸਾਬ ਨਾਲ ਫਿਰ ਆਲੇ ਦੁਆਲੇ ਨੂੰ ਵੇਖ ਕੇ ਖਾਣਾ ਪੀਣਾ ਪੈਂਦਾ। ਕੁਝ ਐਸੇ ਐਟੀਕੇਟਸ ਵੀ ਮੱਦੇ ਨਜ਼ਰ ਰੱਖਣੇ ਪੈਂਦੇ ਨੇ ਜਿਹੜੇ ਆਪਣੇ ਘਰ ਬੰਦਾ ਖੁੱਲ ਡੁੱਲ ਕੇ ਖਾਂਦੇ ਆ ਨਹੀਂ ਵੀ ਪੇਸ਼ੇ ਨਜ਼ਰ ਰੱਖਦਾ। ਸੋ ਇਹ ਇਹਦਾ ਮਤਲਬ ਬਾਬਾ ਜੀ ਦੱਸਿਆ ਵੀ ਚੁੱਲ੍ਹ ਪਿੱਛੇ ਪਰਦੇਸ, ਭਈ ਆਪਣੀ ਚੁੱਲ੍ਹ ਦੀ ਮੌਜ ਬਹਾਰ ਕਿਸੇ ਹੋਰ ਦੇ ਦਸਤਰਖਾਨ ਜਾਂ ਕਿਸੇ ਹੋਰ ਦੀ ਤੌਣ ਤੇ ਜਾ ਕੇ ਨਹੀਂ ਹੁੰਦੀ। ਬਾਜਵਾ ਸਾਹਿਬ ਰਾਜਨਪੁਰ ਤੋਂ ਸਾਡੇ ਬੜੇ ਹੀ ਪਿਆਰੇ ਵੇਖਣ ਵਾਲੇ ਨੇ ਚੌਧਰੀ ਮੁਹੰਮਦ ਸਰਦਾਰ ਗੁੱਜਰ ਜੀ ਜੀ, ਪ੍ਰੋਫੈਸਰ ਸਾਹਿਬ ਨੇ ਜੀ ਜੀ, ਉਹਨਾਂ ਜਨਾਬ ਅਖਾਨ ਭੇਜਿਆ ਭਈ 8 ਪੁੱਤਰ ਤੇ 18 ਪੋਤਰੇ ਤੇ ਫੇਰ ਵੀ ਬਾਬਾ ਘਾਹ ਖੋਤਰੇ। ਹਾਂਜੀ, ਇਹਦੇ ਚ ਦੱਸਿਆ ਗਿਆ ਇਹਦੀ ਕੋਈ ਹੋਰ ਵੀ ਸੂਰਤ ਇੱਕ ਹੈ ਜੀ ਕਿ 5 ਪੁੱਤਰ 50 ਪੋਤਰੇ। ਅੱਛਾ, ਤੇ ਅਜੇ ਵੀ ਬਾਬਾ ਘਾਹ ਖੋਤਰੇ। ਇਹਦੇ ਚ ਇੱਕ ਤੇ ਦੱਸਿਆ ਗਿਆ ਕਿ ਜਿਹੜੇ ਲੋਕ ਸਿਹਤਮੰਦ ਨੇ ਨਾ ਜੀ, ਹਾਂਜੀ, ਤੇ ਜਿਹੜੇ ਕੰਮਾਂ ਦੇ ਕਰੂ ਨੇ ਉਹ ਸਾਰੀ ਜ਼ਿੰਦਗੀ ਵਿਹਲੇ ਹੋ ਕੇ ਨਹੀਂ ਬਹਿੰਦੇ। ਉਹ ਮਰਦੇ ਦਮ ਤੱਕ ਕੁਝ ਨਾ ਕੁਝ ਕੰਮ ਕਰਦੇ ਰਹਿੰਦੇ ਨੇ ਤਾਂ ਕਿ ਜਿਹੜਾ ਹੱਡੀਆਂ ਦੇ ਵਿੱਚ ਨਾ ਆਂਗਸ ਰਵੇ ਤੇ ਚੱਲਦੇ ਫਿਰਦੇ ਰਹਿਣ, ਕਿਉਂਕਿ ਜਿਹੜਾ ਬਹਿ ਗਿਆ ਉਹ ਤੇ ਰਹਿ ਗਿਆ। ਹਾਂਜੀ, ਤੇ ਇਹ ਬੜੀ ਖੁਸ਼ ਨਸੀਬੀ ਦੀ ਗੱਲ ਹੁੰਦੀ ਹੈ। ਇਹਦੇ 'ਚ ਇੱਕ ਟਿਚਕਰ ਵੀ ਕੀਤੀ ਗਈ ਹੈ ਵੀ ਵੇਖੋ ਜੀ ਐਡਾ ਵੱਡਾ ਖਾਨਦਾਨ ਨੇ, 8 ਪੁੱਤਰ 50 ਪੋਤਰੇ ਜਾਂ 5 ਪੁੱਤਰ 50 ਪੋਤਰੇ ਨੇ, ਐਡਾ ਵੱਡਾ ਪਰਿਵਾਰ ਹੈ
ਤੇ ਉਹਦੇ ਬਾਵਜੂਦ ਵੀ ਇਹ ਬਾਬਾ ਵੇਖੋ ਘਾਹ ਖੋਤਰਦਾ ਐਡਾ ਲਾਲਚੀ ਹੈ ਵੀ ਮਤਲਬ ਇਹ ਕੰਮ ਕਰਨਾ ਨਹੀਂ ਪਿਆ ਛੱਡਦਾ ਵੀ ਮੈਂ ਵੀ ਕੁਝ ਕਰਕੇ ਤੇ ਘਰ ਦੇ ਕੰਮਕਾਰ ਦੇ ਵਿੱਚ ਕੁਝ ਸੀਰ ਪਾ ਲਵਾਂ ਵਾਹ ਵਾਹ ਹਾਂਜੀ ਵਾਹ ਤੋ ਇਹ ਦੱਸਿਆ ਗਿਆ ਜੀ ਇਸ ਅਖਾਣ ਦੇ ਵਿੱਚ ਵਾਹ ਇਹਦੀਆਂ ਇਹ ਦੋਵੇਂ ਸੂਰਤਾਂ ਨੇ ਵਾਹ ਹਾਂਜੀ ਹਾਂਜੀ ਲੋ ਜੀ ਪਿਆਰਿਓ ਦੋ ਸੂਰਤਾਂ ਇਸ ਅਖਾਨ ਦੀਆਂ ਬਾਬਾ ਜੀ ਦਸੀਆਂ ਵੀ 8 ਪੁੱਤਰ ਜਾਂ 5 ਪੁੱਤਰ ਤੇ 50 ਪੋਤਰੇ ਫਿਰ ਵੀ ਬਾਬਾ ਘਾਹ ਖੋਤਰੇ ਇਹਦਾ ਮੁਸਬਤ ਔਰ ਰੋਸ਼ਨ ਪਹਿਲੂ ਵੀ ਦੱਸਿਆ ਬਾਜਵਾ ਸਾਹਿਬ ਨੇ ਹੋਏ ਵੀ ਜਿੰਨੀ ਮਰਜ਼ੀ ਆਲ ਔਲਾਦ ਮਾਸ਼ਾਅੱਲਾ ਭਰਿਆ ਭੰਡਾਰ ਹੋਵੇ ਵੱਡਾ ਪਰਿਵਾਰ ਹੋਵੇ ਟੱਬਰਦਾਰੀ ਹੋਵੇ ਲੇਕਿਨ ਬੰਦੇ ਨੂੰ ਸੁਸਤ ਨਹੀਂ ਹੋਣਾ ਚਾਹੀਦਾ ਫਿਰ ਵੀ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਆਪਣੇ ਆਪ ਨੂੰ ਮਸ਼ਗੂਲ ਰੱਖਣਾ ਚਾਹੀਦਾ ਤਾਂ ਕਿ ਪਿਆਰਿਓ ਬੰਦੇ ਦੇ ਵਿੱਚ ਆਂਗਸ ਰਹਿੰਦੀ ਹੈ ਸਿਹਤ ਰਹਿੰਦੀ ਹੈ ਦੂਸਰਾ ਇਹਦਾ ਮਤਲਬ ਇਹ ਵੇ ਵੀ ਉਹ ਬਾਬਾ ਵੇਖੋ ਲਾਲਚੀ ਕਿੱਡਾ ਵੀ ਉਹਦੇ ਆਪਣੇ 8 ਜਾਂ 5 ਪੁੱਤਰ ਨੇ 50 ਪੋਤਰੇ ਨੇ ਐਡਾ ਵੱਡਾ ਪਰਿਵਾਰ ਹੈ ਹਾਲੀ ਤੱਕ ਪਿਆ ਘਾਹ ਖੋਤਰਦਾ ਯਾਨੀ ਹੁਣ ਵੀ ਉਹਦੀ ਦੁਨੀਆ ਕਮਾਉਣ ਦੀ ਹਿਰਸ ਨਹੀਂ ਗਈ ਹੁਣ ਵੀ ਘਾਹ ਖੋਤਰ ਕਿਤੇ ਵੇਚ ਵੂਚ ਲੈਂਦਾ ਹੋਣਾ ਕਸਿਆਰਾ ਹੋਣਾ ਹਾਂਜੀ ਕੋਈ ਕੰਮ ਕਰਦਾ ਹੋਣਾ ਕੋਈ ਲਾਲਚ ਲਈ ਕਰਦਾ ਹੋਣਾ ਤੇ ਮੇਰੀ ਕੰਮ ਮਕਲੀ ਦੇ ਮੁਤਾਬਕ ਇੱਕ ਇਹ ਵੀ ਸੂਰਤ ਹੋ ਸਕਦੀ ਹੈ ਵੀ ਇਹੋ ਜਿਹਾ ਬਜ਼ੁਰਗ ਜਿਹਦਾ ਐਡਾ ਵੱਡਾ ਪਰਿਵਾਰ ਤੇ ਖਾਨਦਾਨ ਹੈ ਲੇਕਿਨ ਫਿਰ ਵੀ ਬਾਬੇ ਨੂੰ ਕੋਈ ਇੰਨੇ ਜੋਗੇ ਨਹੀਂ ਪੁੱਤਰ ਜਾਂ ਪੋਤਰੇ ਕੇ ਆਖਣਗੇ ਦਾਦਾ ਬਸ ਕਰ ਹੁਣ ਤੂੰ ਨਾ ਕੰਮ ਕਰਿਆ ਕਰ ਤੂੰ ਬਹਿ ਸਾਡਾ ਤੂੰ ਬਜ਼ੁਰਗ ਸਾਰੀ ਉਮਰ ਤੂੰ ਕੀਤੀ ਏ ਤੇ ਹੁਣ ਅਸੀਂ ਤੇਰੀ ਖਿਦਮਤ ਕਰਨੇ ਆ ਕੋਈ ਅਜਿਹੀ ਸੂਰਤ ਹਾਲ ਵੀ ਹੋਵੇ ਤੇ ਫਿਰ ਮਜਬੂਰਨ ਜਦੋਂ ਨਾ ਹਲਫ ਔਲਾਦ ਹੋਵੇ ਤੇ ਫਿਰ ਪਿਆਰਿਓ ਬਜ਼ੁਰਗਾਂ ਨੂੰ ਆਪੇ ਹੀ ਆਪਣੀ ਰੋਟੀ ਕਮਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਲੋ ਜੀ ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਵੀ ਨੇ ਸਾਡੇ ਵੈਲ ਵਿਸ਼ਰ ਵੀ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਉਹਨਾਂ ਦਾ ਬੜਾ ਪਿਆਰ ਹੈ ਬੜਾ ਖਿਦਮਤਗਾਰ ਨੇ ਆਪਣੀ ਮਾਂ ਬੋਲੀ ਦੇ ਜੀ ਜੀ ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਸਰਗੋਦੇ ਤੋਂ ਬਿਲੋਂਗ ਕਰਦੇ ਨੇ ਹਾਂਜੀ ਅਕਸਰ ਬੜੇ ਬੜੇ ਸੋਹਣੇ ਅਖਾਨ ਸਵਾਲਾਤ ਤੁਹਾਨੂੰ ਭੇਜਦੇ ਰਹਿੰਦੇ ਨੇ ਜੀ ਜੀ ਉਹਨਾਂ ਜਨਾਬ ਅੱਜ ਵੀ ਭੇਜਿਆ ਵੀ ਕੀ ਆਸ ਪਰਾਈ ਲੱਸੀ ਦੀ ਹਾਂਜੀ ਜਿਹੜੀ ਦੂਜੇ ਵੇੜੇ ਦੱਸੀ ਦੀ ਹਾਂਜੀ ਇਹ ਮੋਹਸਨ ਇਜਾਜ਼ ਸਾਹਿਬ ਬੜੇ ਅੱਛੇ ਸੇਵਾਦਾਰ ਵੀ ਨੇ ਮੈਂ ਗਿਆ ਪਿੱਛੇ ਆ ਥੋੜੇ ਦਿਨ ਪਹਿਲਾਂ ਸਰਗੋਦੇ ਇੱਕ ਫੌਤਗੀ ਹੋਈ ਸੀ ਤਾਂ ਫਿਰ ਇਹਨਾਂ ਨੂੰ ਮੈਂ ਦੱਸਿਆ ਹਾਂਜੀ ਤੇ ਉਹਨਾਂ ਜਨਾਬ ਫਿਰ ਬੜਾ ਉਹਨਾਂ ਨੂੰ ਵਕਤ ਪੈ ਗਿਆ ਤੇ ਬੜੀ ਖਿਦਮਤ ਸੇਵਾ ਉਹਨਾਂ ਕੀਤੀ ਤੇ ਬੜਾ ਸੋਹਣਾ ਬਿਜ਼ਨਸ ਹੈ ਉਹਨਾਂ ਦਾ ਹਾਂਜੀ ਹਾਂਜੀ ਰੈਸਟੋਰੈਂਟ ਨੇ 2-3 ਸਰਗੋਦੇ ਦੇ ਵਿੱਚ ਉਹਨਾਂ ਦੇ ਇਹਦੇ ਤੋਂ ਇਲਾਵਾ ਬੜਾ ਕਾਰੋਬਾਰ ਹੈ ਤੇ ਬੜਾ ਹੀ ਯਾਨੀ ਖੁਸ਼ੀ ਇਸ ਗੱਲ ਦੀ ਹੋਈ ਕਿ ਉਹਨਾਂ ਦੇ ਜਿੰਨੇ ਉੱਥੇ ਮੁਲਾਜ਼ਮ ਨੇ ਨਾ ਜੀ ਉਹਨਾਂ ਦਾ ਮੈਨੇਜਰ ਜਾਂ ਇਹ ਉਹ ਸਰ ਉਹਨਾਂ ਕਿਹਾ ਜੀ ਅਸੀਂ ਇਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਜਿਵੇਂ ਸੱਕੇ ਵੀਰਾਂ ਦੀ ਤਰ੍ਹਾਂ ਰੱਖਿਆ ਹੋਇਆ ਵਾਹ ਔਰ ਉਹਨਾਂ ਦਾ ਜਿਹੜਾ ਬੋਲ ਬੁਲਾਰਾ ਸੀ ਇਹ ਬੜੀ ਖੁਸ਼ੀ ਦੀ ਗੱਲ ਵਾਹ ਵਾਹ ਹਾਂਜੀ ਤੇ ਇਹਦੇ ਚ ਉਹਨਾਂ ਦੱਸਿਆ ਗਿਆ ਕਿ ਬੰਦੇ ਨੂੰ ਜਿਹੜੀ ਗੱਲ ਉਹਦੀ ਪਹੁੰਚ ਦੇ ਵਿੱਚ ਨਾ ਹੋਵੇ ਉਹ ਆਸ ਨਹੀਂ ਲਾਣੀ ਚਾਹੀਦੀ ਵਾਹ ਵਾਹ ਹਾਂਜੀ ਮਤਲਬ ਇਹ ਵੇ ਕਿ ਬੰਦਾ ਆਖੇ ਕਿ ਮੈਂ ਉੱਥੇ ਹੱਥ ਪਾ ਲਾਂ ਜਿੱਥੇ ਅਪੜਨਾ ਹੀ ਨਹੀਂ ਹਾਂਜੀ ਤੇ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਹੀ ਆਸ ਲਾਏ ਜਿਹੜੀ ਉਹਨੂੰ ਪੂਰੀ ਹੋਣ ਦੀ ਉਮੀਦ ਹੁੰਦੀ ਹੈ ਔਰ ਜਿਹੜੀ ਬਗਾਨੇ ਵਿਹੜੇ 'ਚ ਅਗਲੇ ਵਿਹੜੇ 'ਚ ਲੱਸੀ ਹੈ ਕਾਹਦਾ ਪਤਾ ਰਾਤ ਦੀ ਉਹਨਾਂ ਦੀ ਮੱਝ ਮਿਲੀ ਹੈ ਕਿ ਨਹੀਂ ਮਿਲੀ ਜਾਂ ਉਹਨਾਂ ਅੱਜ ਦੁੱਧ ਰਿੜਕਾ ਪਾਇਆ ਵੀ ਹੈ ਕਿ ਨਹੀਂ ਪਾਇਆ ਇਸ ਵਾਸਤੇ ਜੋ ਸ਼ਾਇਦ ਤੁਹਾਡੀ ਜੇਬ 'ਚ ਉਹੀ ਤੁਹਾਡੀ ਹੈ ਔਰ ਉਹਦੇ ਤੇ ਹੀ ਤੁਹਾਨੂੰ ਪੂਰਾ ਧਿਆਨ ਹੋਣਾ ਚਾਹੀਦਾ ਹੈ ਹਾਂਜੀ ਤੇ ਜੇ ਕੋਈ ਤੁਹਾਡੇ ਕੋਲ ਜੇਬ 'ਚ ਪੈਸਾ ਨਹੀਂ ਤੇ ਤੁਸੀਂ ਖਾਬ ਖਿਆਲੀਆਂ ਵਿੱਚ ਕਿ ਮੈਂ ਫਲਾਣੇ ਕੋਲ ਜਾਵਾਂਗਾ ਉਹਦੇ ਕੋਲ ਮੈਂ ਇੰਨੇ ਪੈਸੇ ਧਾਰੇ ਲਵਾਂਗਾ ਫਿਰ ਮੈਂ ਆਹ ਕਰ ਲਾਂਗਾ ਫਿਰ ਮੈਂ ਉਹ ਕਰ ਲਾਂਗਾ ਇਹ ਬਿਲਕੁਲ ਤੁਸੀਂ ਸਮਝ ਲਓ ਭਈ ਐਵੇਂ ਆਪਣੇ ਆਪ ਨੂੰ ਨਾ ਬੱਚਿਆਂ ਵਾਲੀਆਂ ਤਸੱਲੀਆਂ ਦੇਣ ਵਾਲੀ ਗੱਲ ਹੈ ਹਾਂਜੀ ਜੋ ਤੁਹਾਡੇ ਕੋਲ ਹੈ ਅਸਲ 'ਚ ਤੁਹਾਡੇ ਕੰਮ ਆਉਣ ਉਹ ਹੀ ਆਉਣ ਵਾਲੀ ਚੀਜ਼ ਹੁੰਦੀ ਹੈ ਜਿਹਦੇ ਤੇ ਪੂਰਾ ਧਿਆਨ ਤੇ ਪੂਰਾ ਇਤਬਾਰ ਕੀਤਾ ਜਾ ਸਕਦਾ ਹੈ ਵਾਹ ਵਾਹ ਸਾਹਿਬੋ ਕੀ ਆਸ ਪਰਾਈ ਲੱਸੀ ਦੀ ਜਿਹੜੀ ਅਗਲੇ ਵੇੜੇ ਦੱਸੀ ਦੀ ਯਾਨੀ ਕੰਮ ਬਾਈਵਾ ਸਾਹਿਬ ਫਰਮਾਉਂਦੇ ਨੇ ਉਹ ਕਰਨਾ ਚਾਹੀਦਾ ਉਸ ਗੱਲ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਇੱਕ ਤੇ ਜਿਸ ਕੰਮ ਦੇ ਕਰਨ ਦੇ ਤੁਸੀਂ ਕਾਬਲ ਹੋਵੋ ਦੂਜਾ ਤੁਹਾਡੀ ਦਸਤਰਸ ਦੇ ਵਿੱਚ ਹੋਵੇ ਤੁਹਾਡੇ ਹੱਥ ਵਾਸਤੇ ਚ ਗੱਲ ਹੋਵੇ ਉਸ ਗੱਲ ਨੂੰ ਹੱਥ ਪਾਓ ਇੱਕ ਲੱਸੀ ਦੀ ਤੁਸੀਂ ਆਸ ਲਾ ਲਈਏ ਵੀ ਮੈਂ ਲੱਸੀ ਪੀਵਾਂਗਾ ਤੇ ਲੱਸੀ ਕਿੱਥੇ ਵੇ ਅਗਲੇ ਵੇਲੇ ਤੁਹਾਡੇ ਆਪਣੇ ਘਰ ਕੋਈ ਨਹੀਂ
ਤੇ ਫੇਰ ਤੇ ਜਿਹੜੀ ਅਗਲੇ ਵੇਲੇ ਲੱਸੀ ਏ ਉਹ ਤੁਹਾਨੂੰ ਪਿਆਣ ਵਾਸਤੇ ਵੀ ਤੇ ਅਗਲਿਆਂ ਦਾ ਮਰਹੂਣੇ ਮਿੰਨਤ ਹੀ ਹੋਣਾ ਪੈਣਾ ਨਾ। ਉਹ ਪੀਣ ਜਾਓਗੇ ਤੇ ਅਗਲਿਆਂ ਦੀ ਮਰਜ਼ੀ, ਉਹ ਦੇਣਗੇ ਤੇ ਪੀਓਗੇ, ਨਾ ਦੇਣ ਜਾਂ ਆਖ ਦੇਣ, ਜਿਵੇਂ ਬਾਜਵਾ ਸਾਹਿਬ ਆਖਿਆ ਵੀ ਅਗਲੇ ਆਖ ਦੇਣ ਵੀ ਸਾਡੀ ਮੱਝ ਹੀ ਨਹੀਂ ਮਿਲੀ ਤੇ ਤੁਹਾਡੀ ਤੇ ਫਿਰ ਆਸ ਪੂਰੀ ਨਾ ਹੋਈ। ਸੋ ਉਸ ਕੰਮ ਨੂੰ ਹੱਥ ਪਾਉਣਾ ਚਾਹੀਦਾ ਸਾਨੂੰ ਜਿਹਦੇ ਕਰਨ ਦੇ ਅਸੀਂ ਅਹਿਲ ਹਾਂ ਤੇ ਜਿਹਦੇ ਕਰਨ ਦੀ ਅਸੀਂ ਦਸਤਰਸ ਰੱਖਦੇ ਆ। ਮਸਲਨ ਮੈਂ ਇੱਕ ਕੰਮ ਕਰਨ ਦਾ ਅਹਿਲ ਤੇ ਹੈ ਵਾਂ, ਲੇਕਿਨ ਉੱਥੇ ਸਰਮਾਇਆ ਚਾਹੀਦਾ ਤੇ ਪੈਸੇ ਮੇਰੇ ਪੱਲੇ ਕੋਈ ਨਹੀਂ, ਤੇ ਮੈਂ ਐਵੇਂ ਆਸ ਲਾ ਲਾਂ ਵੀ ਫਲਾਣਾ ਮੇਰੀ ਥਾਂ ਰੁਪਈਏ ਸਰਮਾਇਆਕਾਰੀ ਕਰ ਦੇਗਾ, ਇਨਵੈਸਟਮੈਂਟ ਉਹ ਕਰੇਗਾ। ਇਹ ਖਾਮ ਖਿਆਲੀ ਹੁੰਦੀ ਹੈ ਤੇ ਖਿਆਲੀ ਪੁਲਾਈ ਪਕਾਉਣ ਵਾਲੀ ਇੱਕ ਗੱਲ ਹੁੰਦੀ ਹੈ। ਅਜਿਹੀਆਂ ਗੱਲਾਂ ਸਿਰੇ ਨਹੀਂ ਚੜ੍ਹਦੀਆਂ। ਮੱਤ ਇਸ ਅਖਾਨ 'ਚ ਇਹ ਦਿੱਤੀ ਗਈ ਹੋਈ ਹੈ। ਬਾਜਵਾ ਸਾਹਿਬ ਫਗਵਾੜਾ ਕਪੂਰਥਲਾ ਹਾਂਜੀ ਇੰਡੀਆ ਤੋਂ ਸਰਬੀਤਨ ਸਿੰਘ ਜੀ, ਉਹਨਾਂ ਇੱਕ ਬੜਾ ਹੀ ਪਿਆਰਾ ਅਖਾਨ ਭੇਜਿਆ। ਉਹ ਇਸ ਤਰ੍ਹਾਂ ਜੀ ਕਿ ਬਾਰੀ ਵਰੀ ਮਕਾਨ ਆਈ ਤੇ ਹੱਸਦਿਆਂ ਨੂੰ ਰੁਹਾਨ ਆਈ। ਇਸ ਖਾਨ ਚ ਉਹਨਾਂ ਦੱਸਿਆ ਵੀ ਜਿਹੜਾ ਇਹ ਖਾਨ ਬਣਾਉਣ ਦਾ ਮਤਲਬ ਸੀ ਕਿ ਹਰ ਕੰਮ ਜਿਹੜਾ ਉਹ ਵੇਲੇ ਨਾਲ ਹੀ ਸੋਭਦਾ, ਵੇਲੇ ਨਾਲ ਹੀ ਚੰਗਾ ਲੱਗਦਾ। ਵੇਖੋ ਨਾ ਕਿਸੇ ਫੌਤਗੀ ਹੋ ਜਾਏ ਤੇ ਉਦੋਂ ਜਦੋਂ ਉਹਦਾ ਕੁੱਲ ਹੁੰਦੇ ਨੇ 10ਵਾਂ ਹੁੰਦਾ, ਫਿਰ 40 ਵੀ ਹੁੰਦਾ, ਚਲੋ 5 10 20 ਦਿਨ ਦੇ ਵਿੱਚ ਕੋਸ਼ਿਸ਼ ਕਰਕੇ ਬੰਦੇ ਨੂੰ ਅਫਸੋਸ ਕਰਨ ਲਈ ਟੁਰ ਜਾਣਾ ਚਾਹੀਦਾ। ਤੇ ਜੇ ਬੰਦਾ ਉਹੀ ਗੱਲ 12 ਵਰੀ ਦਾ ਮਤਲਬ ਹੈ 12 ਸਾਲਾਂ ਬਾਅਦ ਵਰਾ ਸਾਲ ਲਵਾਂਗੇ ਤੇ ਮਕਾਨ ਹੁੰਦੀ ਹੈ ਕਿਸੇ ਨੂੰ ਪੁਰਸਾ ਦੇਣ ਲਈ, ਕਿਸੇ ਦੇ ਫੌਤ ਹੋਣ ਦੇ ਉੱਤੇ ਜਿਹੜਾ ਉਹਨੂੰ ਦਮ ਦਲੇਰੀ ਦੇਣ ਜਾਂ ਪੁਰਸਾ ਦੇਣ ਲਈ ਤੁਸੀਂ ਜਾਂਦੇ ਹੋ, ਉਹਨੂੰ ਆਂਦੇ ਨੇ ਮਕਾਨ ਆਈ। ਤੇ ਅਗਰ ਕੋਈ 12 ਸਾਲੀ ਜਾਂਦਾ ਹੈ ਤੇ ਇਹ ਉਸ ਘਰ ਵਾਲੇ ਦੀ ਵੀ ਤੋਹੀਨ ਤੇ ਹੱਤਕ ਤੇ ਹੇਠੀ ਕਰਨ ਵਾਲੀ ਗੱਲ ਹੈ ਵੀ ਉਹਨੂੰ ਇੰਨਾ ਚਿਰ ਤੇ ਚੇਤਾ ਨਹੀਂ ਆਇਆ ਤੇ ਐਡੀ ਦੇਰ ਬਾਅਦ ਹੈ ਜੀ ਉਹ ਮਤਲਬ ਜਿਹੜੇ ਝੂਠੇ ਸਿਆਸਤਦਾਨਾਂ ਅਗਰ ਵੀ ਜਦੋਂ ਕਿਤੇ ਉਹ ਇਲੈਕਸ਼ਨ ਦਾ ਦੌਰ ਆਉਣਾ ਤੇ ਉਹਨੇ ਪਿਛਲੀਆਂ ਪੁੱਛਣਾ ਕਿਸੇ ਦਾ ਕੋਈ ਮਰਿਆ ਤੇ ਨਹੀਂ, ਉਹਨਾਂ ਆਖਣਾ ਉਹਦਾ ਚਾਚਾ ਮਰ ਗਿਆ 6 ਮਹੀਨੇ ਪਹਿਲਾਂ, ਆਖਿਆ ਮੈਂ ਬੜਾ ਰੁੱਝਿਆ ਹਾਂ ਅਸੈਂਬਲੀ ਦੇ ਇਜਲਾਸ 'ਚ ਤੇ ਹੁਣ ਦੁਆ ਮੰਗ ਲਓ। ਹਾਂਜੀ ਉਹ ਮਤਲਬ ਹੈ ਕਿ ਇਹ ਜਿਹੜਾ ਕੰਮ ਹੈ ਨਾ ਇਹ ਕੁਝ ਹੈ ਔਰ ਇਹ ਨਹੀਂ ਕਰਨਾ ਚਾਹੀਦਾ। ਹਰ ਕੰਮ ਜਿਹੜਾ ਨਾ ਵੇਲੇ ਸਿਰ ਸੋਹਣਾ ਲੱਗਦਾ ਹੈ। ਲਓ ਜੀ ਪਿਆਰਿਓ, 12 ਵਰੀ ਮਕਾਨ ਆਈ, ਯਾਨੀ ਕਿਸੇ ਦਾ ਕੋਈ ਮਰ ਗਿਆ ਤੇ ਉੱਥੇ ਤਾਜ਼ੀਅਤ ਕਰਨ ਵਾਲਾ ਜਿਹੜਾ ਉਹ 12 ਸਾਲਾਂ ਬਾਅਦ ਆਇਆ। ਤੇ ਵੇਖੋ ਨਾ ਆਖਦੇ ਨੇ ਵੀ ਵਕਤ ਬੜਾ ਵੱਡਾ ਮਰਹਮ ਹੈ। ਇਹ ਜਿੱਡਾ ਮਰਜ਼ੀ ਫੱਟ ਲੱਗਾ ਹੋਵੇ ਇਨਸਾਨ ਦੇ ਜਿਸਮ ਨੂੰ, ਰੂਹ ਨੂੰ, ਹੌਲੀ ਹੌਲੀ ਮੇਲ ਦਿੰਦਾ। ਵੇਲਾ ਲੰਘ ਜਾਂਦਾ, ਬੰਦੇ ਨੂੰ ਗੱਲਾਂ ਭੁੱਲ ਜਾਂਦੀਆਂ ਨੇ, ਫੱਟ ਮੁੰਦਮਿਲ ਹੋ ਜਾਂਦੇ ਨੇ, ਜ਼ਖਮ ਪੁਰ ਹੋ ਜਾਂਦੇ ਨੇ, ਦੁੱਖ ਮਿਟ ਜਾਂਦੇ ਨੇ। ਤੇ ਹੁਣ 12 ਵਰੀ ਆ ਕੇ ਬੜੀ ਤਾਖੀਰ ਦੇ ਨਾਲ ਕੋਈ ਆ ਕੇ ਤੇ ਫੇਰ ਤਾਜ਼ੀਅਤ ਕਰਨੀ ਸ਼ੁਰੂ ਕਰ ਦੇਵੇ ਤੇ ਉਹ ਪੁਰਾਣੇ ਜਿਵੇਂ ਆਖਦੇ ਨੇ ਵੀ ਗੱਡੇ ਮੁਰਦੇ ਖਾੜਨ ਵਾਲੀ ਗੱਲ ਹੀ ਹੋ ਗਈ ਨਾ। ਫੇਰ ਉਹਦਾ ਜ਼ਖਮ ਤਾਜ਼ਾ ਕਰ ਦੇਣਾ। ਇੱਕ ਬੰਦੇ ਦਾ ਫੱਟ ਮਿਲ ਗਿਆ ਸੀ, ਮੁੰਦਮਿਲ ਹੋ ਗਿਆ ਸੀ, ਉਹਨੂੰ ਮੁੜ ਕੇ ਫੱਟ ਆ ਕੇ ਲਾ ਦੇਣਾ। ਫੇਰ ਉਹ ਹੱਸਦਿਆਂ ਨੂੰ ਰੁਹਾਨ ਆਈ। ਤੋਂ ਇਹ ਮੁਰਾਦ ਹੈ ਕਿ ਇੱਕ ਗੱਲ ਉਹਨੂੰ ਭੁੱਲ ਗਈ ਸੀ, ਉਹਨੇ ਜ਼ਖਮ ਸਹਿ ਲਿਆਇਆ ਸੀ, ਉਸ ਔਕੜ ਚੋਂ ਬੰਦਾ ਨਿਕਲ ਗਿਆ ਹੋਇਆ ਸੀ ਤੇ ਆ ਕੇ ਫੇਰ ਉਹਦਾ ਜ਼ਖਮ ਤਾਜ਼ਾ ਕਰ ਦਿੱਤਾ। ਹਾਲਾਂਕਿ ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਮਰਨ ਵਾਲੇ ਤੋਂ ਬਾਅਦ ਸਾਡਾ ਕੋਈ ਮੁਸਲਮਾਨ ਭਾਈ ਫੌਤ ਹੋਵੇ, ਕੋਈ ਸਿੱਖਾਂ ਦਾ ਹੋਵੇ, ਸਿੱਖ ਮਤ ਦਾ, ਹਿੰਦੂ ਮਤ ਦਾ, ਕੋਈ ਮਸੀਹੀ, ਤੇ ਸਾਡੇ ਪੰਜਾਬ ਵਿੱਚ ਮੁਖਤਲਿਫ ਰਸੂਮ ਨੇ। ਵੇਖੋ ਨਾ ਮਸੀਹੀ ਲੋਕ ਜਿਹੜੇ ਨੇ ਉਹ ਵੀ ਮੈਮੋਰੀਅਲ ਸਰਵਿਸ ਕਰਦੇ ਨੇ, ਇਸੇ ਤਰ੍ਹਾਂ ਸਿੱਖਾਂ ਦੇ ਜੋ ਮਜ਼ਹਬੀ ਰਸੂਮਾਤ ਬਾਅਦ ਮਰਗ ਹੁੰਦੀਆਂ ਨੇ ਸਾਰੇ ਮਜ਼ਹਬਾਂ ਵਾਲੇ ਕਰਦੇ ਨੇ। ਤੇ ਹੁਣ 30-40 ਦਿਨ ਮਰਿਆਂ ਨੂੰ ਹੋ ਜਾਣ ਤੇ ਉਹਨਾਂ ਦੇ ਵਿੱਚ ਤੇ ਕੋਈ ਬੰਦਾ ਆਵੇ ਨਾ ਤੇ ਬਾਅਦ ਵਿੱਚ ਆਵੇ ਤੇ ਫਿਰ ਉਹ ਘਰਦਿਆਂ ਵਾਸਤੇ ਵੀ ਆਵਾਜ਼ਾਰੀ ਪੈਦਾ ਕੀਤੀ ਤੇ ਆਪਣੀ ਵੀ ਉਹਨੇ ਬਦ ਇਖਲਾਕੀ ਦਾ ਮੁਜ਼ਾਹਰਾ ਕੀਤਾ। ਯਾਨੀ ਕਿੰਨੀ ਪਿਆਰੀ ਮੁੱਕਦੀ ਬਾਜਵਾ ਸਾਹਿਬ ਮੁਕਾਈ ਵੀ ਹਰ ਕੰਮ ਜਿਹੜਾ ਉਹਨੂੰ ਬਰ ਵਕਤ ਤੇ ਠੁੱਕ ਸਿਰ ਕਰੀਏ ਤੇ ਫੇਰ ਹੀ ਉਸ ਕੰਮ ਦਾ ਸਵਾਦ ਹੈ। ਪੰਜਾਬੀ ਚ ਆਖਦੇ ਨੇ ਵੀ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ, ਯਾਨੀ ਏਡੀ ਵੱਡੀ ਇਬਾਦਤ ਹੈ ਨਮਾਜ਼, ਲੇਕਿਨ ਉਹ ਵੀ ਟੱਕਰਾਂ ਹੀ ਰਹਿ ਜਾਂਦੀਆਂ ਜੇ ਉਹਨੂੰ ਵੇਲੇ ਸਿਰ ਨਮਾਜ਼ ਨਾ ਅਦਾ ਕੀਤੀ ਜਾਏ ਤੇ। ਲੋ ਜੀ ਬਾਜਵਾ ਸਾਹਿਬ ਹਜ਼ੂਰ ਬੈਲਜੀਅਮ ਵਿੱਚ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਰਹਿੰਦੇ ਨੇ, ਫਰੀਦ ਯੂਸਫ ਜੀ ਜੀ ਜੀ।
ਉਹਨਾਂ ਇੱਕ ਗੱਲ ਪੁੱਛੀਏ ਅਖਾਨ ਦੀਆਂ ਸ਼ਾਇਦ ਜਾਂ ਜੋ ਵੀ ਹੈ ਤੁਸੀਂ ਦੱਸੋ ਅਖਾਣ ਹੀ ਹੋਣਾ ਜੀ, ਕਿਉਂ ਨਹੀਂ ਹੋਣਾ ਜੀ। ਤੇ ਉਹ ਜਨਾਬ ਫਰਮਾਉਂਦੇ ਨੇ ਵੀ ਮੇਰੇ ਦਾਦਾ ਜੀ ਆਖਦੇ ਹੁੰਦੇ ਹਨ ਵੀ ਭਾਰਤ ਸਰਦੀਆਂ ਦੇ ਵਿੱਚ ਵੀ ਉਗਾਲੀ ਕਰਦੇ ਆ ਢੱਗੇ ਨੂੰ ਜਦੋਂ ਜੇਠ ਹਾੜ ਦੇ ਦਿਹਾੜੇ ਯਾਦ ਆਉਂਦੇ ਨੇ ਨਾ ਤੇ ਉਹਦੇ ਮੂੰਹ ਦੇ ਵਿੱਚੋਂ ਉਹ ਬੁਰਕੀ ਜਿਹੜੀ ਉਹ ਗਾਲੀ ਕਰਕੇ ਹਜ਼ਮ ਕਰ ਰਿਹਾ ਹੁੰਦਾ ਉਹ ਥੱਲੇ ਜਾ ਪੈਂਦੀ ਹੈ। ਇਹਦਾ ਕੀ ਹਾਂਜੀ, ਇਸ ਅਖਾਣ 'ਚ ਦੱਸਿਆ ਗਿਆ ਜੋ ਕਿ ਜੇਠ ਹਾੜ ਦੀਆਂ ਧੁੱਪਾਂ ਜਿਹੜੀਆਂ ਨੇ ਜਦੋਂ ਅਸੀਂ ਕਣਕ ਵਿਸਾਖ 'ਚ ਵੱਢ ਲੈਨੇ ਆ ਜੀ ਉਹਦੇ ਤੋਂ ਬਾਅਦ ਫਿਰ ਜ਼ਮੀਨ ਨੂੰ ਭੋਏ ਨੂੰ ਵਾਹੀਦਾ ਸੀ ਹਲਾਂ ਦੇ ਨਾਲ, ਔਰ ਢੱਗੇ ਹੀ ਸਾਰੇ ਬੰਨ੍ਹਦੇ ਸਨ ਉਚਰਾਂ ਨੂੰ। ਗਰਮੀ ਵੀ ਫਿਰ ਵਿਸਾਖ ਜਦੋਂ ਮੁੱਕਦਾ ਤੇ ਵਿਸਾਖ ਤੋਂ ਬਾਅਦ ਅੱਗੇ ਜੇਠ ਆ ਜਾਂਦਾ। ਵਿਸਾਖ ਤੇ ਉਹ ਕਣਕ ਸਾਂਭਦਿਆਂ ਸੂੰਭਦਿਆਂ ਲੰਘ ਜਾਂਦਾ ਸੀ ਤੇ ਉਹ ਕਣਕ ਫਲਿਆਂ ਵੱਲੋਂ ਜੱਟ ਵਿਹਲੇ ਹੋ ਕੇ ਤੇ ਫਿਰ ਉਹ ਪੈਲੀ ਨੂੰ ਵਾਹਣਾ ਸ਼ੁਰੂ ਕਰਦੇ ਸਨ ਜੀ, ਕਿਉਂਕਿ ਜੇਠ ਦੀ ਜਿਹੜੀ ਪੈਲੀ ਵਾਹੀ ਹੈ ਨਾ ਉਹਨੂੰ ਧੁੱਪ ਪੂਰੀ ਉਹਦੇ 'ਚ ਪਵੇਗੀ ਔਰ ਉਹ ਮਿੱਟੀ ਫੁੱਲੇਗੀ, ਉਹਦਾ ਬੈਕਟੀਰੀਆ ਜਿਹੜਾ ਥੱਲੇ ਉਹ ਮਤਲਬ ਸਿਹਤਮੰਦ ਹੋਏਗਾ ਜੀ। ਤੇ ਉਹ ਜਿਹੜੀ ਹੈ ਨਾ ਮਤਲਬ ਜੇਠ ਦੀ ਧੁੱਪ ਉਹਨੂੰ ਪੂਰਾ ਸੁਕਾ ਦਿੰਦੀ ਸੀ ਜੀ। ਔਰ ਢੱਗੇ ਨੂੰ ਜ਼ਾਹਰ ਜੇਠ 'ਚ ਬੜੀ ਗਰਮੀ ਲੱਗਦੀ ਹੈ ਤੇ ਇਹਦੇ ਨਾਲ ਦਾ ਹੀ ਇੱਕ ਅਖਾਣ ਹੈ ਕਿ ਆਪੇ ਹੀ ਮਰ ਜਾਣਗੇ ਜਿਹੜੇ ਜੇਠ ਪਹਿਨਗੇ ਰਾਈ। ਵਾਹ। ਕਿ ਜੇਠ ਦਾ ਮਹੀਨਾ ਜਿਹੜਾ ਹੈ ਉਹਦਾ ਅੱਤ ਦੀ ਧੁੱਪ ਹੁੰਦੀ ਏ। ਲੋਕੀ ਆਂਦੇ ਹੁੰਦੇ ਸਨ ਬਜ਼ੁਰਗ ਕਿ ਜੇਠ ਵਿੱਚ ਭੱਠ ਲਾਉਂਦੇ ਨੇ, ਯਾਨੀ ਤੁਸੀਂ ਵੇਂਦੇ ਸੋ ਨਾ ਜਦੋਂ ਬਾਹਰ ਨੂੰ ਦੁਪਹਿਰ ਵੇਲੇ ਤੇ ਤੁਹਾਨੂੰ ਹਵਾ ਇਸ ਤਰ੍ਹਾਂ ਲਹਿਰਾਂ ਦੀਆਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੀਆਂ ਸਨ, ਉਹਨੂੰ ਆਂਦੇ ਸਨ ਭੱਠ ਲਾਉਂਦੇ ਨੇ। ਯਾਨੀ ਜਿਵੇਂ ਭੱਠਾ ਜਿਹੜਾ ਅੱਗ ਜਿਹਦੇ 'ਚ ਬਲਦੀ ਹੁੰਦੀ ਹੈ ਉਹਦੇ ਉੱਤੇ ਜਿਹੜੀ ਲੰਬ ਜਾਂਦੀ ਹੈ ਨਾ ਜੀ, ਉਹਨੂੰ ਆਂਦੇ ਨੇ ਲਾਉਂਦੇ ਹੈ ਜੀ। ਜਿਸ ਤਰ੍ਹਾਂ ਇੱਕ ਸਾਡੀ ਬੋਲੀ ਵੀ ਹੈ ਕਿ ਜੱਟੀ ਨਹਾ ਕੇ ਛੱਪੜ ਵਿੱਚੋਂ ਨਿਕਲੀ ਤੇ ਸੁਲਫੇ ਦੀ ਲਾਟ ਵਰਗੀ। ਉਹ ਜਿਹੜਾ ਸੁਲਫੀ ਹੁੰਦੀ ਸੀ ਨਾ ਉਹ ਛੋਟਾ ਜਿਹਾ ਹੁੱਕਾ ਪੁਰਾਣੇ ਜ਼ਮਾਨੇ ਮੂੰਹ ਨੂੰ ਤੇ ਜਦੋਂ ਸੂਟਾ ਲਾ ਕੇ ਛੱਡਣਾ ਤੇ ਉਹਦੀ ਲੰਬ ਨੇ ਇੰਜ ਉੱਤੇ ਜਾਣਾ ਪੇਲ ਦੇ ਸੱਪ ਦੀ ਤਰ੍ਹਾਂ। ਤੋ ਉਹ ਉਸ ਤਰ੍ਹਾਂ ਦੀ ਨਾ ਧੁੱਪ ਹੁੰਦੀ ਆ ਜੇਠ ਦੇ ਵਿੱਚ ਤੇ ਜ਼ਾਹਰ ਉਹਦੇ ਵਿੱਚ ਜਿਹੜੇ ਧੁੱਪ 'ਚ ਵਗਣਗੇ ਜਾਨਵਰ ਹਾਂਜੀ ਉਹਨਾਂ ਨੂੰ ਬੜੀ ਔਖਤ ਹੁੰਦੀ ਹੈ, ਬੜੀ ਮੁਸ਼ਕਲ ਹੁੰਦੀ ਹੈ। ਔਰ ਬੜੇ ਜਿਹੜੇ ਨਸਲੀ ਧੰਨੀ ਦੇ ਬੋਲਦ ਅਸੀਂ ਲਿਆਉਂਦੇ ਹੁੰਦੇ ਸਾਂ ਇਹ ਚਕਵਾਲ ਦੇ ਇਲਾਕੇ ਚੋਂ ਤੇ ਉਹ ਫਿਰ ਕਾਢ ਕੱਢਦੇ ਸਨ। ਮੈਂ ਇੱਕ ਦਫਾ ਆਪਣੇ ਅੱਬਾ ਜੀ ਨੂੰ ਪੁੱਛਿਆ ਵੀ ਇਹ ਧੰਨੀ ਦੇ ਢੱਗੇ ਤੁਸੀਂ ਕਿਉਂ ਪਸੰਦ ਕਰਦੇ ਹੋ? ਉਹਨਾਂ ਆਖਿਆ ਪੁੱਤਰ ਇਹ ਬਹਿ ਕੇ ਇਹ ਬਹੇਗਾ ਨਹੀਂ ਟੁਰਦਾ ਹੋਇਆ ਹਾਂਜੀ, ਜੇ ਡਿੱਗੇਗਾ ਤੇ ਮਰ ਜਾਏਗਾ ਲੇਕਿਨ ਖਲੋਤਾ ਹੋਇਆ ਜਿੰਨਾ ਚਿਰ ਆਖਰੀ ਸੱਦ ਤੱਕ ਟੁਰਦਾ ਰਹੇਗਾ। ਤੋ ਗੱਲ ਇਹ ਹੈ ਕਿ ਇਸ ਅਖਾਣੇ 'ਚ ਦੱਸਿਆ ਗਿਆ ਵੀ ਉਹ ਜਿਹੜੀ ਰੋਤੇ ਉਹਦੀ ਜਿਹੜੀ ਵਾਹੀ ਹੈ ਉਹਦੀ ਜਿਹੜੀ ਮਸ਼ੱਕਤ ਹੈ ਉਹ ਜਦੋਂ ਢੱਗਿਆਂ ਨੂੰ ਸਿਆਲ ਦੀ ਰੁੱਤੇ ਵੀ ਅਗਾਲੀ ਕਰਦਿਆਂ ਵਿਹਲਿਆਂ ਬਹਿ ਕੇ ਪੱਠੇ ਖਾ ਕੇ ਪਹਿਲਾਂ ਪੱਠੇ ਖਲੋ ਕੇ ਡੰਗਰ ਖਾਂਦੇ ਨੇ ਫਿਰ ਬਹਿ ਕੇ ਤੇ ਅਗਾਲੀ ਕਰਦੇ ਨੇ। ਜਿਹੜਾ ਉਹ ਅੰਦਰ ਸਾਰਾ ਮਾਲ ਘੱਲਿਆ ਹੁੰਦਾ ਨਾ ਹਾਂਜੀ ਉਹਨੂੰ ਵਾਪਸ ਲਿਆ ਕੇ ਤੇ ਉਹਨਾਂ ਦਾ ਸਿਸਟਮ ਹੈ ਨਾ ਰੱਬ ਨੇ ਬਣਾਇਆ ਇਸ ਤਰ੍ਹਾਂ ਉਹਨੂੰ ਫਿਰ ਉਹ ਨਾ ਮਤਲਬ ਬਹਿ ਕੇ ਅਗਾਲੀ ਕਰਦੇ ਨੇ ਜਿਹਨੂੰ ਉਰਦੂ 'ਚ ਜਗਾਲੀ ਆਂਦੇ ਆ। ਅੱਛਾ ਉਹ ਫਿਰ ਨਾ ਉਹਨੂੰ ਉਹ ਪੱਠੇ ਹਜ਼ਮ ਕਰਨ ਦਾ ਇੱਕ ਤਰੀਕਾ ਉਹਦਾ ਰੱਬ ਨੇ ਬਣਾਇਆ। ਇਹਦੇ 'ਚ ਦੱਸਿਆ ਗਿਆ ਕਿ ਜਦੋਂ ਉਹਨਾਂ ਨੂੰ ਉਹ ਧੁੱਪ ਚੇਤੇ ਆਉਂਦੀ ਏ ਤੇ ਉਹਨਾਂ ਦੇ ਮੂੰਹ ਉਹ ਜਿਹੜੇ ਪੱਠੇ ਨੇ ਨਾ ਹਾਂਜੀ ਅਗਾਲੀ ਕਰਦੇ ਆ ਉਹ ਥੱਲੇ ਜਾ ਪੈਂਦੇ। ਵਾਹ ਭਾਈ ਵਾਹ ਸਾਹਿਬ ਵਾਹ ਜੀ। ਲਓ ਜੀ ਪਿਆਰਿਓ ਦੇਖਿਆ ਤੁਸਾਂ ਕਿੰਨੀ ਖੂਬਸੂਰਤ ਬਾਜਵਾ ਸਾਹਿਬ ਨੇ ਵੰਡ ਕੀਤੀ ਤੇ ਨਖੇੜਾ ਕੀਤਾ। ਸਵਾਲ ਇਹ ਪੁੱਛਿਆ ਗਿਆ ਸੀ ਅਖਾਨ ਦੀ ਸ਼ਕਲ ਦੇ ਵਿੱਚ ਕਿ ਭਾਰਤ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਢੱਗਾ ਜਦੋਂ ਉਗਾਲੀ ਕਰਦਾ ਹੁੰਦਾ ਹੈ ਤੇ ਉਹਨੂੰ ਜੇਠ ਹਾੜ ਦੇ ਦਿਹਾੜੇ ਯਾਦ ਆ ਜਾਂਦੇ ਨੇ ਤੇ ਉਹਦੇ ਮੂੰਹ ਚੋਂ ਉਗਾਲੀ ਦੀ ਬੁਰਕੀ ਪੁੱਠਿਆਂ ਦਾ ਉਹ ਦੱਥਾ ਜਿਹੜਾ ਆਪਣੇ ਦੰਦਾਂ ਨਾਲੋਂ ਪੀਸ ਰਿਹਾ ਹੁੰਦਾ ਉਹ ਥੱਲੇ ਜਾ ਪੈਂਦਾ। ਪਿਆਰਿਓ ਇਹ ਜਿਹੜੇ ਸਾਡੇ ਜਾਨਵਰ ਗ਼ਜ਼ਾ ਖਾਣ ਤੋਂ ਬਾਅਦ ਉਗਾਲੀ ਕਰਦੇ ਨੇ ਇਹ ਡਬਲ ਸਟੋਮਿਕ ਦੇ ਸਾਰੇ ਜਾਨਵਰ ਹੁੰਦੇ ਨੇ। ਇਹਨਾਂ ਦੇ ਦੋ ਮੇਦੇ ਹੁੰਦੇ ਨੇ, ਅੱਲਾਹ ਪਾਕ ਦੀ ਤਖਲੀਕ ਹੈ। ਇਹ ਪਹਿਲੇ ਪੱਠੇ ਖਾਂਦੇ ਨੇ ਤੇ ਆਪਣੇ ਇੱਕ ਮੇਦੇ ਦੇ ਵਿੱਚ ਸਾਰੇ ਉਹ ਚਾਰਾ ਆਪਣਾ ਸਟੋਰ ਕਰ ਲੈਂਦੇ ਨੇ। ਫਿਰ ਜਦੋਂ ਰੱਜ ਜਾਂਦੇ ਨੇ ਤੇ ਫਿਰ ਆਪਣੇ ਕਿੱਲੇ ਤੇ ਬਹਿ ਕੇ ਜਾਂ ਖਲੋ ਕੇ ਉਸ ਸਟੋਮਕ ਦੇ ਵਿੱਚੋਂ ਵਾਪਸ ਆਪਣੇ ਮੂੰਹ ਦੇ ਵਿੱਚ ਉਲਟ ਕੇ ਉਹ ਚਾਰਾ ਉਹਨੂੰ ਫਿਰ ਦੰਦਾਂ ਰਾਹੀਂ ਪੀਸਦੇ ਨੇ। ਉਹਨੂੰ ਅਸੀਂ ਆਖਦੇ ਹਾਂ ਕਿ ਉਗਾਲੀ ਪਿਆ ਹੈ ਡੰਗਰ, ਪੰਜਾਬੀ 'ਚ ਆਖਦੇ ਹਾਂ, ਉਰਦੂ 'ਚ ਬਾਜਵਾ ਸਾਹਿਬ ਦੱਸਿਆ ਵੀ ਆਖਦੇ ਹਾਂ ਜੁਗਾਲੀ ਕਰ ਰਿਹਾ। ਉਹ ਫਿਰ ਦੁਬਾਰਾ ਅੰਦਰ ਤੇ ਦੇਖੋ ਨਾ ਦੂਸਰੇ ਮੇਦੇ ਦੇ ਵਿੱਚ ਉਹ ਫਿਰ ਡਾਈਜੈਸਟ ਕਰਕੇ ਹਜ਼ਮ ਕਰਕੇ ਬਰੀਕ ਕਰਕੇ ਉੱਥੇ ਦੂਜੇ ਮੇਦੇ 'ਚ ਪਾਉਂਦਾ। ਜਿਹੜਾ ਦੂਜਾ ਮੇਦਾ ਫਿਰ ਉਹਦਾ
ਉਹਨੂੰ ਡਾਈਜੈਸਟ ਕਰਦਾ, ਹਜ਼ਮ ਕਰਦਾ। ਪਿਆਰਿਓ, ਜ਼ਿੰਦਗੀ 'ਚ ਸਾਡੇ ਨਾਲ ਵੀ ਕਈ ਐਸੇ ਖੌਫਨਾਕ ਵਾਕਿਆਤ ਬੀਤੇ ਹੁੰਦੇ ਨੇ ਕਿ ਜਦੋਂ ਵੀ ਕਦੀ ਜ਼ਿੰਦਗੀ 'ਚ ਫਿਰ ਉਹ ਯਾਦ ਆਉਂਦੇ ਨੇ ਨਾ ਕਿ ਯਾ ਅੱਲਾ, ਉਹ ਹੋ ਫਲਾਣਾ ਹਾਦਸਾ ਐਸਾ ਸੀ ਕਿ ਮੈਂ ਉਹਦੇ ਚੋਂ ਮੇਰੀ ਜਾਨ ਹੀ ਜਾ ਸਕਦੀ ਸੀ, ਤੇ ਉਹ ਸਾਨੂੰ 20 ਸਾਲ ਬਾਅਦ ਵੀ ਯਾਦ ਆਉਂਦੇ ਨੇ ਤੇ ਅਸੀਂ ਕੰਬ ਜਾਂਦੇ ਹਾਂ ਇੱਕ ਵਾਰੀ ਕਿ ਅਸਤਾਫਰੁੱਲਾ, ਉੱਥੇ ਰੱਬ ਨੇ ਹੱਥ ਦੇ ਕੇ ਰੱਖ ਲਿਆ ਸੀ, ਉੱਥੇ ਤੇ ਮੈਂ ਮਾਰੀ ਚੱਲਾ ਸਾਂ, ਹੈ ਜੀ। ਇਸੇ ਤਰ੍ਹਾਂ ਹੀ ਬਾਜਵਾ ਸਾਹਿਬ ਦੱਸਿਆ ਕਿ ਜੇਠ ਹਾੜ ਦੇ ਦਿਹਾੜੇ ਇੰਤਹਾਈ ਮੁਸ਼ੱਕਤ ਦੇ ਹੁੰਦੇ ਨੇ ਢੱਗਿਆਂ ਵਾਸਤੇ, ਪਰ ਸਖਤ ਗਰਮੀ ਦੇ ਵਿੱਚ ਤੇ ਪਹਿਲੀ ਵਾਹਣੀ, ਤੇ ਉੱਥੇ ਬਾਜਵਾ ਸਾਹਿਬ ਦੱਸਦੇ ਨੇ ਵੀ ਹਰ ਨਸਲ ਦਾ ਢੱਗਾ ਜਿਹੜਾ ਨਾ ਉਹ ਉੱਥੇ ਕਾੜ ਵੀ ਨਹੀਂ ਸੀ ਕੱਢ ਸਕਦਾ। ਧੰਨੀ ਦੇ ਢੱਗੇ ਸਿਰਫ ਬੜੇ ਖਾਸ ਜਫਾਕਸ਼ ਢੱਗੇ ਹੁੰਦੇ ਸਨ। ਉਹ ਤਮਾਮ ਹਰ ਕਿਸਮ ਦੇ ਮੌਸਮ ਦੀਆਂ ਸਖਤੀਆਂ ਬਰਦਾਸ਼ਤ ਕਰਨ ਦੀ ਅੱਲਾਹ ਪਾਕ ਨੇ ਸਲਾਹੀਅਤ ਉਹਨਾਂ 'ਚ ਰੱਖੀ ਹੁੰਦੀ ਸੀ। ਤੇ ਬਾਜਵਾ ਸਾਹਿਬ ਦੱਸਿਆ ਕਿ ਉਹ ਅਸੀਂ ਲਿਆ ਕੇ ਤੇ ਫਿਰ ਉਹਨਾਂ ਨੂੰ ਜੋ ਕੇ ਤੇ ਭੋਏ ਸ਼ੋਏ ਵਾਂਦੇ ਹਾਂ, ਸੀਆਂ ਲਾਉਂਦੇ ਹਾਂ। ਸੋ ਇਸ ਅਖਾਣ 'ਚ ਇਹ ਦੱਸਿਆ ਗਿਆ ਵੀ ਉਹਦੇ ਮੂੰਹ ਚੋਂ ਜੇਠ ਹਾੜ ਦੀਆਂ ਮੁਸ਼ੱਕਤਾਂ ਯਾਦ ਕਰਕੇ ਤੇ ਢੱਗੇ ਦੇ ਮੂੰਹ ਚੋਂ ਵੀ ਗਾਲੀ ਕਰਦਿਆਂ ਬੁਰਕੀ ਬਾਹਰ ਜਾ ਪੈਂਦੀ ਸੀ। ਯਾਨੀ ਕੋਈ ਐਸਾ ਵਾਕਿਆ, ਐਸਾ ਸਾਨਹਾ, ਐਸਾ ਹਾਦਸਾ, ਜਾਨ ਨਿਕਾਹ ਜਿਹੜਾ ਸਾਨੂੰ ਕਦੀ ਯਾਦ ਆਉਂਦਾ ਫਿਰ ਆਪਣੀ ਹਯਾਤੀ 'ਚੋਂ ਇੱਕ ਵਾਰੀ ਠਠਿੰਬਰ ਜਾਣੇ ਆ ਅਸੀਂ, ਸਾਨੂੰ ਹਿਲਾ ਕੇ ਰੱਖ ਦਿੰਦਾ। ਪਿਆਰਿਓ, ਇਹ ਸਨ ਤੁਹਾਡੇ ਭਿਜਵਾਏ ਹੋਏ ਅਖਾਣ ਤੇ ਤੁਹਾਡੇ ਸਵਾਲਾਤ ਜਿਨ੍ਹਾਂ ਦੇ ਤਰਾਜਮ ਬਾਜਵਾ ਸਾਹਿਬ ਤੁਹਾਡੇ ਸਾਹਮਣੇ ਬਿਆਨ ਕੀਤੇ। ਹੁਣ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ, ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं चट